ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਬੁੱਧਵਾਰ 4 ਅਕਤੂਬਰ 2023 18 ਅੱਸੂ ਨਾਨਕ ਸ਼ਾਹੀ ਸਾਮਤ 555 ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਆ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415 909 0503। ਜੀ ਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੇਜ਼ਨੋ, ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾ ਨੀਲਾ ਦੀ। ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਤੋਂ। ਮਨਪ੍ਰੀਤ ਬਾਦਲ ਨੂੰ ਝਟਕਾ ਲੱਗ ਗਿਆ ਜੀ, ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ। ਹਾਂਜੀ ਦੇਖੋ, ਜ਼ਮਾਨਤ ਅਰਜ਼ੀ ਰੱਦ ਹੋਣ ਦਾ ਮਤਲਬ ਇਹ ਹੈ ਕਿ ਸੈਸ਼ਨ ਕੋਰਟ ਜੇ ਤੁਹਾਨੂੰ ਇਨਕਾਰ ਕਰਦਾ, ਚਲੋ ਹਾਈ ਕੋਰਟ ਜੀ ਚਲੋ, ਤਾਂ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜਾ ਜਿਹਾ ਸਮਾਂ ਹੋਰ ਮਿਲ ਜੂਗਾ ਏਜੰਸੀਆਂ ਨੂੰ, ਕਿਉਂਕਿ ਮਨਪ੍ਰੀਤ ਬਾਦਲ ਦੇ ਮਗਰ ਇਹ ਲੱਗੇ ਤਾਂ ਪਏ ਨੇ, ਬਹੁਤ ਭਾਲ ਕੀਤੀ ਆ। ਉਹ ਜਿਵੇਂ ਮਾਨਕ ਦੇ ਇੱਕ ਗਾਣੇ ਚ ਕਹਿੰਦੇ ਨਾ, ਟੱਕਰਿਆ ਨੀ ਗੱਜਣ ਸਿੰਘ ਬਹੁਤ ਭਾਲਿਆ, ਵਧੀ ਸੀਗੀ ਉਹਦੀ ਰੱਬ ਨੇ ਬਚਾ ਲਿਆ। ਗੱਲ ਇਹ ਆ ਕਿ ਮਨਪ੍ਰੀਤ ਸਿੰਘ ਬਾਦਲ ਲੱਭਦਾ ਨਹੀਂ ਪਿਆ। 4 ਤਰੀਕ ਤੱਕ ਯਾਨੀ ਅੱਜ ਤੱਕ ਕਸ਼ਮਕਸ਼ ਸੀ ਕਿ ਕਿਸੇ ਤਰੀਕੇ ਨਾਲ ਸੁਣਵਾਈ ਤੋਂ ਪਹਿਲਾਂ ਗ੍ਰਿਫਤਾਰ ਕਰ ਲਿਆ ਜਾਵੇ, ਕਿਤੇ ਇਹ ਨਾ ਹੋਵੇ ਕਿ ਬੇਲ ਮਿਲ ਜਾਵੇ। ਹੁਣ ਬੇਲ ਤਾਂ ਹੇਠਲੀ ਅਦਾਲਤ ਨੇ ਨਹੀਂ ਦਿੱਤੀ। ਇੱਕ ਤਾਂ ਮਿੱਥ ਜਿਹੜੀ ਆ ਨਾ ਉਹ ਸਾਫ਼ ਹੋ ਗਈ ਆ ਕਿ ਕਰਪਸ਼ਨ ਦੇ ਚਾਰਜਸ ਜਿਸ ਵੀ ਨੇਤਾ ਤੇ ਉਹਨੂੰ ਛੇਤੀ ਕੀਤਿਆਂ ਹੇਠਲੀਆਂ ਅਦਾਲਤਾਂ ਹੁਣ ਰਾਹਤ ਨਹੀਂ ਦਿੱਤੀਆਂ। ਉਹਦਾ ਕਾਰਨ ਇਹ ਹੁੰਦਾ ਹੈ ਕਿ ਸਰਕਾਰ ਨਾਲ ਜੁੜਿਆ ਮਸਲਾ ਹੈ। ਜੱਜ ਛੋਟੇ ਜਿਹੜੇ ਹੇਠਾਂ ਹੁੰਦੇ ਆ ਉਹ ਸੋਚਦੇ ਆ ਜੇ ਕੋਈ ਅਸੀਂ ਐਸਾ ਫੈਸਲਾ ਲੈ ਲਿਆ ਤੇ ਕੱਲ ਨੂੰ ਸਰਕਾਰ ਉਤੇ ਲੈ ਗਈ ਚੈਲੰਜ ਦੇ ਰੂਪ ਚ, ਉੱਥੋਂ ਹਾਈ ਕੋਰਟ ਨੇ ਕੋਈ ਘੁੰਡੀ ਫੜ ਲਈ, ਰਗੜੇ ਜਾਸੀ, ਕਿਉਂਕਿ ਜੱਜਾਂ ਦੀਆਂ ਤਰੱਕੀਆਂ ਹੁੰਦੀਆਂ। ਸੋ ਇਸ ਕਰਕੇ ਬਹੁਤੇ ਕੇਸਾਂ ਦੇ ਵਿੱਚ ਜੱਜ ਫਿਰ ਹਾਈ ਕੋਰਟ ਦਾ ਰਸਤਾ ਵਿਖਾ ਦਿੰਦੇ ਆ ਕਿ ਚੱਲ ਵੀ ਬੱਚਾ ਉਧਰ ਨੂੰ ਤੁਰਿਆ ਚੱਲ, ਕਿਰਾਇਆ ਹੈਗਾ ਹੀ ਤੇ ਠੀਕ ਆ, ਨਹੀਂ ਤੇ ਬਤਾਓ ਟਿਕਟ ਇੱਥੇ ਸਫ਼ਰ ਨਹੀਂ ਹੁੰਦਾ। ਹੁਣ ਇਹਨਾਂ ਨੂੰ ਮਤਲਬ ਕਿ ਟਿਕਟ ਦੀ ਕੋਈ ਸਮੱਸਿਆ ਨਹੀਂ, ਟਿਕਟ ਜੋ ਕਿ ਪੈਸੇ ਵਾਧੂ ਨੇ ਬੋਝੇ ਚ, ਤਾਂ ਹਾਈ ਕੋਰਟ ਜਾਣਾ ਪਊਗਾ। ਪਰ ਕੀ ਉਸ ਤੋਂ ਪਹਿਲਾਂ ਮਾਨ ਸਰਕਾਰ ਲੱਭ ਲੂਗੀ? ਇੱਕ ਵੱਡਾ ਸਵਾਲ ਹੈ ਤੇ ਮਨਪ੍ਰੀਤ ਬਾਦਲ ਨੂੰ ਹੁਣ ਤੱਕ ਲੱਭ ਨਹੀਂ ਸਕੇ। ਇਹ ਇਹਨਾਂ ਤੇ ਦੂਸਰਾ ਵੱਡਾ ਸਵਾਲ ਲਾਗੂ ਹੁੰਦਾ ਹੈ ਕਿ ਤੁਸੀਂ ਲਲਕਾਰ ਕੇ ਕਿਹਾ, ਵਾਰ-ਵਾਰ ਕਿਹਾ, ਇੱਥੋਂ ਤੱਕ ਕਿ ਬੜੇ ਕਲੋਜ਼ ਨੇ ਦਿੱਲੀ ਦੇ ਬਾਲੀ ਸਾਹਿਬ ਜਲੰਧਰ ਵਾਲੇ, ਉਹਨਾਂ ਨੇ ਕਿਹਾ ਕਿ ਗਾਲਬ ਕਿੱਥੇ ਲੁਕਿਆ ਹੋਇਆ, ਤਨਸ ਕੱਸਿਆ, ਖੁਦ ਚੀਫ ਮਿਨਿਸਟਰ ਨੇ ਨਾਮ ਲਿਆ। ਤਾਂ ਭਾਈ ਤੁਸੀਂ ਤਾਂ ਲੱਭਣਾ, ਤੁਸੀਂ ਪੁੱਛਦੇ ਹੋ ਗਾਲਬ ਕਿੱਥੇ ਆ, ਤੇ ਗਾਲਬ ਹੁਣ ਕੋਈ ਗਾਲਬ ਕਲਾਂ ਪਿੰਡ ਵਾਲਿਆਂ ਨੂੰ ਥੋੜੀ ਪਤਾ ਕਿ ਕਿੱਥੇ ਆ, ਉਹ ਤੁਹਾਡਾ ਕੰਮ ਹੈ। ਇਹਨਾਂ ਨੇ ਤੇ ਬਣਾ ਰੱਖਿਆ, ਪਤਾ ਨਹੀਂ ਕੀ ਇਹਨਾਂ ਦਾ ਧਮਧਮਾ ਚੱਲਦਾ ਪਿਆ ਕਿ ਇਹ ਬੰਦੇ ਨੂੰ ਪੁੱਛਦੇ ਕਿ ਤੂੰ ਕਿੱਥੇ ਲੁਕਿਆ ਪਿਆ। ਤੁਹਾਡਾ ਕੰਮ ਹੈ ਜ਼ੋਰ ਆਪਣੇ ਗੱਲ ਦੇ ਸੱਜੇ ਪਾਸੇ ਚੁੰਡੀ ਵੱਢ ਕੇ ਆਪਣੇ ਆਪ ਨੂੰ ਮਹਿਸੂਸ ਕਰਾਓ ਕਿ ਤੁਸੀਂ ਹੁਣ ਸਰਕਾਰ ਚ ਜੇ, ਤੁਸੀਂ ਹੁਣ ਕਿਸੇ ਨੂੰ ਸਵਾਲ ਨਹੀਂ ਕਰ ਸਕਦੇ। ਤੁਸੀਂ ਲੱਭੋ ਇਹ ਬੰਦੇ ਹੈਨ ਕਿੱਥੇ ਜੀ, ਰਾਜੀਤ ਕਿੱਥੇ ਆ, ਮਨਪ੍ਰੀਤ ਬਾਦਲ ਕਿੱਥੇ ਆ, ਹੋਰ ਜਿਹੜੇ ਇਸ ਤਰ੍ਹਾਂ ਦੇ ਭਗੌੜੇ ਨੇ ਕਿੱਥੇ ਆ। ਵੈਸੇ ਭਗੌੜਾ ਕਰਨ ਦਾ ਇਹ ਕੰਮ ਕਰਨਗੇ ਜ਼ਰੂਰ ਕਿ ਭਗੌੜਾ ਕਰਾਰ ਦਬਾ ਦਿੱਤਾ ਜਾਵੇ, ਠੀਕ ਹੈ। ਤੇ ਹਾਈ ਕੋਰਟ ਦੇ ਵਿੱਚ ਵੀ ਜਾ ਕੇ ਇਹ ਕਿਸ ਤਰ੍ਹਾਂ ਰੱਖਦੇ ਨੇ ਕੇਸ, ਉਹਦੇ ਤੇ ਵੀ ਨਿਗਾਹ ਰਹੇਗੀ। ਪਰ ਹਾਈ ਕੋਰਟ ਦੇ ਵਿੱਚੋਂ ਅੱਜ ਭਰਤਿੰਦਰ ਸਿੰਘ ਚਾਹਲ ਨੂੰ ਜ਼ਮਾਨਤ ਮਿਲ ਗਈ ਆ, ਰਾਹਤ ਇੰਟਰਮ ਮਿਲ ਗਈ ਆ, ਤੇ ਮੈਨੂੰ ਲੱਗਦਾ ਮੋਸਟ ਪ੍ਰੋਬਬਲੀ ਰਾਹਤ ਇੱਥੇ ਵੀ ਮਿਲ ਜਾਣੀ ਹੈ ਜੇ ਇਹਨਾਂ ਨੇ ਕੋਈ ਉਤਾ ਨਾ ਕੀਤਾ। ਸੋ ਗੱਲ ਇਹ ਆ ਕਿ ਢੋਲ ਵਜਾ ਕੇ ਕਹਿੰਦੇ ਆ ਕਿ ਰਗੜ ਕੇ ਰੱਖਾਂਗੇ, ਪਰ ਬਾਅਦ ਦੇ ਵਿੱਚ ਮਤਲਬ ਕਿ ਕਹਾਣੀ ਦੂਸਰੇ ਪਾਸੇ ਚਲੇ ਜਾਂਦੀ ਹੈ। ਤਾਂ ਭਰਤਿੰਦਰ ਸਿੰਘ ਚਾਹਲ
ਬੜਾ ਵੱਡਾ ਉਹ ਵੀ ਇਹਨਾਂ ਵਾਸਤੇ ਇੱਕ ਸ਼ਿਕਾਰ ਸੀਗਾ, ਪਰ ਉਹ ਮਤਲਬ ਕਿ ਹੱਥੋਂ ਨਿਕਲ ਗਿਆ ਫਿਲਹਾਲ, ਉਹ ਵੀ ਰਾਹਤ ਲੈ ਗਏ। ਹਾਂਜੀ, ਜ਼ਮਾਨਤ ਲੈ ਗਏ। ਜੀ, ਜੀ। ਤੇ ਐਸਵਾਈਐਲ ਦੀ ਗੱਲ ਕਰੀਏ ਮਿੰਟੂ ਜੀ, ਫਿਰ ਇਸ ਮੁੱਦੇ ਤੇ ਸਿਆਸਤ ਭਖੀ ਹੈ ਜੀ। ਹਾਂਜੀ, ਦੇਖੋ ਅੱਜ ਸੁਣਵਾਈ ਸੀਗੀ ਨਾ, ਹੂੰ, ਹੂੰ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀਗੀ, ਜਿਹੜੀ ਜਨਵਰੀ 2024 ਚ ਹੁਣ ਦੁਬਾਰਾ ਹੋਊਗੀ। ਤਾਂ ਉਹਦੇ ਤੇ ਸੁਪਰੀਮ ਕੋਰਟ ਨੇ ਕਿਹਾ, ਪਹਿਲੀ ਤੇ ਗੱਲ ਇਹ ਆ ਕਿ ਪੰਜਾਬ ਸਰਕਾਰ ਨੂੰ ਫਟਕਾਰਾਂ ਝਾੜਾਂ ਪਈਆਂ ਨੇ ਕਿ ਹੂੰ, ਬਈ ਤੁਸੀਂ ਇਹਦੇ ਤੇ ਰਾਜਨੀਤੀ ਨਾ ਕਰੋ, ਪੰਜਾਬ ਸਰਕਾਰ ਕਾਨੂੰਨ ਤੋਂ ਉੱਤੇ ਨਹੀਂ ਹੈ। ਜੀ। ਤੇ ਭਾਈ ਨਹੀਂ ਤੇ ਸੁਪਰੀਮ ਕੋਰਟ ਕੋਈ ਸਖਤ ਹੁਕਮ ਪਾਸ ਕਰਦੇ ਸੀ। ਹੂੰ, ਸੋ ਇਹ ਪੰਜਾਬ ਸਰਕਾਰ ਦੇ ਰਵੱਈਏ ਤੋਂ ਖਾਸੀ ਨਾਰਾਜ਼ ਲੱਗੀ ਹੈ ਕੋਰਟ। ਤਾਂ ਪੰਜਾਬ ਸਰਕਾਰ ਨੇ ਉੱਥੇ ਜਿਹੜਾ ਰੁਖ ਰੱਖਿਆ ਨਾ, ਉਹ ਵੀ ਬੜਾ ਕਹਿ ਲਓ ਕਿ ਜਿੱਦਾਂ ਆਪਾਂ ਕਹਿ ਲਈਏ ਡਿਪਲੋਮੈਟਿਕ ਜਿਹਾ ਹੈ। ਥੋੜਾ ਇਹਨਾਂ ਨੇ ਪੋਜ਼ਿਟਿਵ ਵੀ ਦਿਖਾਇਆ, ਕਹਿੰਦੇ ਜੀ ਕਿ ਵੇਖੋ ਗੱਲ ਇਹ ਆ ਕਿ ਅਸੀਂ ਤੇ ਮਤਲਬ ਕਿ ਇਹ ਕਹਿੰਦੇ ਆ ਕਿ ਬਈ ਸਿਆਸੀ ਜਿਹੜੇ ਸਾਡੇ ਵਿਰੋਧੀ ਆ ਨਾ, ਉਹਨਾਂ ਦੇ ਦਬਾਅ ਹੇਠਾਂ ਥੋੜਾ ਉਹਨਾਂ ਦਾ ਪ੍ਰੈਸ਼ਰ ਹੈ। ਹੂੰ, ਹੂੰ। ਸੋ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਉਹਨੇ ਉੱਪਰੇ ਨਹੀਂ ਚੜ ਰਿਹਾ। ਸੁਪਰੀਮ ਕੋਰਟ ਨੇ ਫਿਰ ਆਖਿਆ ਕਿ ਜਿਹੜੀ ਹੁਣ ਡਿਵੈਲਪਮੈਂਟ ਹੋਊਗੀ ਅੱਗੇ ਜਾ ਕੇ, ਤੇ ਉਹ ਤੁਸੀਂ ਉਹਦੀ ਰਿਪੋਰਟ ਜਿਹੜੀ ਆ ਦੇਣੀ ਆ। ਹੁਣ ਡਿਵੈਲਪਮੈਂਟ ਕੀ ਹੋਣੀ ਹੈ, ਇਹ ਹੁਣ ਸੁਣਨ ਵਾਲੀ ਗੱਲ ਜੇ ਐਸਵਾਈਐਲ ਦੇ ਮੁੱਦੇ 'ਚ ਜਿਹੜਾ ਹੁਣ ਅਗਲਾ ਐਪੀਸੋਡ ਸ਼ੁਰੂ ਹੋਣਾ ਹੈ। ਤਾਂ ਹਰਿਆਣੇ ਨੇ ਜਾ ਕੇ ਇਹ ਕਿਹਾ ਸੁਣਵਾਈ ਦੇ ਦੌਰਾਨ ਕਿ 2 ਦਹਾਕੇ ਹੋ ਗਏ ਆ, ਵਿਵਾਦ ਉਲਝਿਆ ਪਿਆ, ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਇਸ ਦਾ ਹੱਲ ਨਿਕਲੇ, ਤੇ ਪਿਛਲੀਆਂ 2 ਮੀਟਿੰਗਾਂ 'ਚ ਕੋਈ ਹੱਲ ਨਹੀਂ ਜੇ ਨਿਕਲਿਆ। ਹੂੰ, ਹੂੰ। ਤਾਂ ਸੁਪਰੀਮ ਕੋਰਟ ਨੇ ਕੀ ਕਿਹਾ, ਐਸਵਾਈਐਲ ਨਹਿਰ ਦੀ ਮੌਜੂਦਾ ਸਥਿਤੀ ਸਰਵੇ ਦੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕੀਤੀ ਜਾਵੇ। ਮਤਲਬ ਇਹਦਾ ਮਤਲਬ ਕੀ ਆ, ਇਹ ਹੁਣ ਸਮਝਣ ਵਾਲੀ ਗੱਲ ਆ ਕਿ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਦਾ ਇਹ ਆਰਡਰ ਜ਼ਰੂਰ ਕੱਢ ਦਿੱਤਾ ਹੈ ਕਿ ਐਸਵਾਈਐਲ ਨਹਿਰ ਦੀ ਮੌਜੂਦਾ ਸਥਿਤੀ ਤੇ ਸਰਵੇ ਹੋਵੇ। ਸਰਵੇ ਮਤਲਬ ਕਿ ਕਿੰਨੀ ਨਹਿਰ ਬਣ ਚੁੱਕੀ ਆ, ਕਿੱਥੇ ਜ਼ਮੀਨ ਐਕਵਾਇਰ ਕਰਨ ਵਾਲੀ ਹੈਗੀ ਆ, ਕਿੱਥੇ ਜ਼ਮੀਨ ਐਕਵਾਇਰ ਹੋ ਚੁੱਕੀ ਆ। ਤਾਂ ਹੁਣ ਪੰਜਾਬ ਦੇ ਵਿੱਚ ਕੁਝ ਬੰਦੇ ਕਹਿੰਦੇ ਨਹੀਂ ਜੀ, ਇਹ ਸਰਵੇ ਕਰਨ ਵਾਲੇ ਤੇ ਨਾ ਉਹ ਦਰਿਆਵਾਂ ਦਾ ਪਾਣੀ ਨਹੀਂ, ਉਹਦੀ ਜਿਹੜੀ ਹੋਏਗੀ ਨਾ ਉਹ ਕਰਨ ਆਉਣਗੇ, ਪਾਣੀ ਦੀ ਮਿਣਤੀ ਕਰੂਗੇ। ਪਰ ਅਸਲ ਦੇ ਵਿੱਚ ਸਰਵੇ ਨਹਿਰ ਨੂੰ ਲੈ ਕੇ ਹੋਣਾ, ਤੇ ਜੇ ਸਰਵੇ ਟੀਮਾਂ ਆ ਜਾਂਦੀਆਂ ਤਾਂ ਤੁਸੀਂ ਸਮਝੋ ਕਿ ਇਹ ਕਹਾਣੀ ਦੂਸਰੇ ਪਾਸੇ ਨੂੰ ਚੱਲੇਗੀ। ਹਾਲਾਂਕਿ ਆਮ ਆਦਮੀ ਪਾਰਟੀ ਤੇ ਡਟ ਕੇ ਕਹਿ ਰਹੀ ਹੈ ਕਿ ਅਸੀਂ ਪਾਣੀ ਦੇਣ ਜੋਗੇ ਹੈ ਹੀ ਨਹੀਂ, ਸਾਡੇ ਕੋਲ ਹੈ ਹੀ ਨਹੀਂ, ਨਾ ਥੱਲੇ ਆ ਨਾ ਉੱਤੇ ਆ ਪਾਣੀ। ਪਰ ਦੂਸਰੇ ਪਾਸੇ ਅਕਾਲੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਤੇ ਦੋਸ਼ ਇਹ ਲਾ ਰਹੇ ਆ ਕਿ ਇਹਨਾਂ ਦੀ ਢਿੱਲੀ ਪੇਸ਼ਕਾਰੀ ਸੀ, ਕੇਸ ਪੇਸ਼ ਚੰਗੀ ਤਰ੍ਹਾਂ ਨਹੀਂ ਕਰ ਸਕੇ। ਤੇ ਦੂਜੇ ਪਾਸੇ ਭਾਜਪਾ ਵਾਲੇ ਵੀ ਕਹਿੰਦੇ ਜੀ ਪਾਣੀ ਹੈ ਨਹੀਂ, ਉਹ ਇੱਥੋਂ ਵਾਲੇ ਕਹਿੰਦੇ, ਪਰ ਜਿਹੜੇ ਮਤਲਬ ਕਿ ਹਰਿਆਣੇ ਵਾਲੇ ਭਾਜਪਾ ਵਾਲੇ ਉਹ ਕਹਿੰਦੇ ਪਾਣੀ ਚਾਹੀਦਾ। ਤਾਂ ਕੁੱਲ ਮਿਲਾ ਕੇ ਪੰਜਾਬ ਵਾਸਤੇ ਆਉਣ ਵਾਲੇ ਸਮੇਂ 'ਚ ਘਟਨਾਈਆਂ ਕੱਲੀਆਂ ਪੰਜਾਬ ਦੀਆਂ ਪਾਣੀ ਨਾਲ ਹੀ ਨਹੀਂ ਜੁੜੀਆਂ, ਬਲਕਿ ਪਾਣੀ ਦੀ ਕਹਾਣੀ ਨਾਲ ਵੀ ਜੁੜ ਗਈਆਂ। ਹੁਣ ਜਿਸ ਤਰ੍ਹਾਂ ਦਾ ਸੁਪਰੀਮ ਕੋਰਟ ਦਾ ਰੋਕ ਹੈ, ਸੁਪਰੀਮ ਕੋਰਟ 'ਚ ਆਰਡਰ ਪਾਸ ਹੋ ਸਕਦਾ ਹੈਗਾ। ਹਰਿਆਣੇ 'ਚ ਇਲੈਕਸ਼ਨ ਆ ਤਾਂ ਕੁਛ ਨਾ ਕੁਛ ਤਾਂ ਹਿਲਜੁਲ ਤੁਹਾਨੂੰ ਦਿਖਾਈ ਦੇਵੇਗੀ। ਹੁਣ ਕਿਸ ਰੂਪ 'ਚ ਹੁੰਦੀ ਹੈ, ਕਿਸ ਪੱਧਰ ਤੇ ਜਾਂਦੀ ਆ, ਇਹਦਾ ਤਾਂ ਇੰਤਜ਼ਾਰ ਕਰਾਂਗੇ, ਕਿਉਂਕਿ ਇਹ ਸਾਰੇ ਜਵਾਬ ਜਿਹੜੇ ਹੁੰਦੇ ਆ ਉਹ ਸਮੇਂ ਦੀ ਬੁੱਕਲ 'ਚ ਲੁਕੇ ਹੁੰਦੇ ਆ। ਬਹਰਹਾਲ ਸਿਆਸਤ ਬਹੁਤ ਭਖ ਗਈ ਹੈ ਅੱਜ ਵੀ ਐਸਵਾਈਐਲ ਤੇ। ਜੀ, ਤੇ ਪੰਜਾਬ ਦੇ ਐਡਵੋਕੇਟ ਜਨਰਲ ਦੇ ਬਦਲਣ ਬਾਰੇ ਖਬਰਾਂ ਆ ਰਹੀਆਂ ਨੇ ਮਿੰਟੂ ਜੀ। ਹੋ ਸਕਦਾ ਜੀ, ਮਤਲਬ ਕਿ ਇੰਨੀ ਜਲਦੀ ਤਾਂ ਲੋਕ ਜਿਹੜੇ ਆ ਨਾ ਛੇਤੀ ਕੀਤੇ ਆਪਾਂ ਕਹੀਏ ਕਿ ਭਾਈ ਆ ਜਿਹੜੀਆਂ ਹੁੰਦੀਆਂ ਨਾ ਏਸੀ ਦੇ ਵਿੱਚ ਜਾਲੀਆਂ ਜੀਆਂ ਲੱਗੀਆਂ, ਉਹ ਨਹੀਂ ਛੇਤੀ ਕੀਤੇ ਮਤਲਬ ਕਿ ਸਾਫ਼ ਕਰਦੇ, ਉਦੋਂ ਪਹਿਲਾਂ ਇਹ ਇੱਕ ਅੱਧਾ ਏਜੀ ਦਾ ਪਤਾ ਸਾਫ਼ ਕਰ ਦਿੰਦੇ ਆ। ਇਹਨਾਂ ਦਾ ਹਾਲ ਇਸ ਤਰ੍ਹਾਂ ਦਾ ਹੋਇਆ ਪਿਆ, ਇਹ ਤੀਜੀ ਚੌਥੀ ਬਦਲੀ ਹੋਏਗੀ। ਪਰ ਇੱਕ ਤੁਹਾਨੂੰ ਮੈਂ ਚੀਜ਼ ਦੱਸ ਦੇਵਾਂ ਕਿ ਇਹ ਇੱਕ ਤੇ ਵਿਕਰਮ ਸਿੰਘ ਮਜੀਠੀਏ ਨੇ ਕੀਤਾ ਟਵੀਟ, ਫਿਰ ਕੁਝ ਜਿਹੜੇ ਨਿਊਜ਼ ਆਊਟਲੈਟ ਹੁੰਦੇ ਆ ਉਹਨਾਂ ਨੇ ਖਬਰਾਂ ਕੀਤੀਆਂ ਨੇ, ਪਰ ਇਹਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ। ਹਾਂ, ਹਾਈ ਕੋਰਟ ਦੇ ਵਕੀਲ ਵਿੱਚੋਂ ਵਿੱਚ ਹੀ ਇਹ ਚਰਚਾ ਜਿਹੜੀ ਆ ਉਹ ਕਰਦੇ ਨਜ਼ਰ ਆਉਣਗੇ ਕਿ ਸ਼ਾਇਦ ਅਸਤੀਫਾ ਹੋ ਚੁੱਕਾ ਜੀ। ਅਸਤੀਫਾ ਜਾਨੀ ਵਿਨੋਦ ਘਈ ਨੇ ਦਿੱਤਾ ਆ। ਹੁਣ ਕਿਉਂਕਿ ਦੇਖੋ ਗੱਲ ਇਹ ਆ ਕਿ ਅੱਜ ਸਵੇਰ ਤੋਂ ਇਹ ਚਰਚਾ ਛਿੜੀ ਆ, ਜੇ ਇਹਦੇ ਵਿੱਚ ਕੋਈ ਸੱਚਾਈ ਹੈ ਨਹੀਂ, ਤੁਹਾਡੇ ਵਿਰੋਧੀ ਧਿਰ ਦੇ ਨੇਤਾ ਨੇ ਜੇਕਰ ਇਹ ਅਫਵਾਹ ਉਡਾਈ ਆ ਜਾਂ ਕੁਫਰ ਤੋਲਿਆ ਤਾਂ ਕੋਈ ਮਤਲਬ ਕਿ
ਅੱਜ ਜਿਵੇਂ ਮਾਲਵਿੰਦਰ ਸਿੰਘ ਕੰਗ ਬੋਲੇ ਵੀ ਨੇ ਕਈ ਮੌਕਿਆਂ ਤੇ, SYL ਜਾਂ ਹੋਰ ਮੌਕਿਆਂ ਤੇ ਉਹ ਬੋਲਦੇ ਰਹਿੰਦੇ ਤਰਜਮਾਨ, ਤਾਂ ਉਹ ਇਸ ਖਬਰ ਦਾ ਖੰਡਨ ਵੀ ਕਰਕੇ ਜਾਂਦੇ। ਮੈਂ ਤੇ ਕਿਤੇ ਵੀ ਖੰਡਨ ਵੇਖਿਆ ਨਹੀਂ ਇਸ ਖਬਰ ਦਾ ਅਧਿਕਾਰਤ ਤੌਰ ਤੇ ਸਰਕਾਰ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ। ਜੀ ਜੇ ਖੰਡਨ ਆਇਆ ਹੋਵੇ ਮੈਨੂੰ ਪਤਾ ਨਹੀਂ ਹੈ, ਪਰ ਬਹੁਤ ਲੰਮੇ ਸਮੇਂ ਤੱਕ ਇਹ ਖਬਰ ਚੱਲਦੀ ਰਹੀ, ਪਰ ਇਹਦਾ ਖੰਡਨ ਨਹੀਂ ਸੀ ਆਇਆ ਅਧਿਕਾਰਤ ਤੌਰ ਤੇ ਦੁਪਹਿਰ ਤੱਕ। ਹੁਣ ਗੱਲ ਇਹ ਹੈ ਕਿ ਜੇ ਤਾਂ ਵਿਨੋਦ ਘਈ ਦੀ ਪਰਫਾਰਮੈਂਸ ਦੇ ਲਿਹਾਜ਼ ਨਾਲ ਤੁਸੀਂ ਅਸਤੀਫਾ ਲੈਂਦੇ ਹੋ, ਜਾਂ ਉਹ ਆਪ ਹੀ ਕਥਿਤ ਤੌਰ ਤੇ ਦੇ ਜਾਂਦੇ ਨੇ ਅਸਤੀਫਾ ਇਹ ਕਹਿ ਕੇ ਕਿ ਮੇਰੇ ਜਾਤੀ ਰੁਝੇਵੇਂ ਆ, ਤੇ ਗੱਲ ਮੈਨੂੰ ਨਹੀਂ ਲੱਗਦਾ ਕਿ ਜੱਚਦੀ ਜੀ ਆ। ਕਿਉਂਕਿ ਪਰਫਾਰਮੈਂਸ ਤਾਂ ਕਿਸੇ ਦੀ ਵੀ ਏਜੀ ਦੀ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਪਸੰਦ ਆਏਗੀ। ਉਹ ਪਰਫਾਰਮੈਂਸ ਜਿਹੜੀ ਹੈ ਨਾ ਕਈ ਵਾਰ ਡਿਪੈਂਡ ਤੁਹਾਡੇ ਹੋਰ ਚਾਲਿਆਂ ਤੇ ਵੀ ਕਰਦੀ ਆ। ਇੱਕ ਤੇ ਆ ਕਿ ਤੁਹਾਡੀ ਬਿਊਰੋਕ੍ਰੇਸੀ ਕਿਸ ਤਰ੍ਹਾਂ ਕੰਮ ਕਰ ਰਹੀ ਹੈ, ਕਿਉਂਕਿ ਜਦੋਂ ਤੁਸੀਂ ਕੋਈ ਨਾਅਹਲੀਅਤ ਵਿਖਾਓਗੇ ਮਾਮਲਾ ਹਾਈ ਕੋਰਟ 'ਚ ਜਾਣਾ, ਜਵਾਬ ਦੇਣਾ ਤੁਹਾਡੀ ਕਾਨੂੰਨੀ ਟੀਮ ਨੇ। ਜਦੋਂ ਵਾਰ-ਵਾਰ ਕਦੇ ਭਰਤੀ ਦਾ ਮਸਲਾ ਹੋ ਗਿਆ, ਕਦੇ ਕੁਝ ਹੋ ਗਿਆ, ਕੋਈ ਵੀ ਟੇਢਾ ਤੁਸੀਂ ਰੌਲਾ ਕਰੀ ਰੱਖੋਗੇ ਤਾਂ ਕਿੱਥੇ ਜਾ ਕੇ ਉਹ ਰਫੂ ਕਰਨਗੇ। ਦੂਜੀ ਚੀਜ਼ ਇਹ ਆ ਕਿ ਗੱਲ ਅਸਲ ਦੇ ਵਿੱਚ ਇਹ ਵੀ ਆ ਕਿ ਜੇ ਪਰਫਾਰਮੈਂਸ ਤੋਂ ਇਲਾਵਾ ਇੱਕ ਚੀਜ਼ ਹੋਰ ਵੇਖਣੀ ਹੋਵੇ, ਉਹ ਨੈਤਿਕਤਾ ਆ। ਤਾਂ ਨੈਤਿਕਤਾ ਦੇ ਲਿਹਾਜ਼ ਨਾਲ ਤੇ ਵਿਨੋਦ ਘਈ ਨੂੰ ਹੁਣ ਤੱਕ ਰੱਖਿਆ ਹੀ ਨਹੀਂ ਸੀ ਜਾਣਾ ਚਾਹੀਦਾ, ਕਿਉਂਕਿ ਇੱਕ ਖੁਦ ਵਕੀਲ ਸਾਹਿਬਾਂ ਨੇ ਦੋਸ਼ ਲਾਏ ਕਿ ਮੇਰੀ ਭੈਣ ਨੂੰ ਲਈ ਫਿਰਦੇ ਆ, ਉਹ ਵੀ ਮਤਲਬ ਕਿ ਵਕੀਲ ਆ। ਤੇ ਦੂਜੀ ਗੱਲ ਇਹ ਆ ਕਿ ਇਹ ਸਾਡੇ ਪਰਿਵਾਰ ਨੂੰ ਤਾਕਤ ਦੀ ਵਰਤੋਂ ਕਰਕੇ ਡਰਾਉਂਦੇ। ਇਹ ਬਹੁਤ ਵੱਡੇ ਦੋਸ਼ ਨੇ ਹਜ਼ੂਰ, ਕਿਉਂਕਿ ਵਿਨੋਦ ਘਈ ਸਾਹਿਬ ਸੀਨੀਅਰ ਨੇ ਜੀ, ਉਮਰ ਦਰਾਜ਼ ਨੇ, ਮਤਲਬ ਕਿ ਜਾਂ ਤਾਂ ਉਸ ਬੀਬੀ ਤੇ ਇਹ ਕਾਨੂੰਨੀ ਕਾਰਵਾਈ ਕਰਦੇ ਐਡਵੋਕੇਟ ਜਨਰਲ ਤੇ ਜਿਹਨੇ ਦੋਸ਼ ਲਾ ਦਿੱਤੇ, ਤੇ ਜਾਂ ਫਿਰ ਹੁਣ ਜੋ ਅਸਤੀਫਾ ਲੈਣਾ ਬਹਾਨੇ ਬਣਾ ਕੇ, ਕਿਉਂਕਿ ਬੇਇੱਜ਼ਤੀ ਜੋ ਹੋਏ ਪੰਚਾਇਤੀ ਚੋਣਾਂ ਦੇ ਮਾਮਲੇ 'ਚ, ਹੁਣ ਜੋ ਅਸਤੀਫਾ ਲੈਣਾ ਤੇ ਫਿਰ ਉਦੋਂ ਨੈਤਿਕਤਾ ਦੇ ਲਿਹਾਜ਼ ਨਾਲ ਲੈਂਦੇ, ਤੇ ਫਿਰ ਨਾਲੇ ਸਾਡੇ ਵਰਗੇ ਵੀ ਕਹਿੰਦੇ ਕਿ ਹਾਂ ਆਹ ਤਾਂ ਹੋਈ ਨਾ ਗੱਲ ਕਿ ਕਾਬਲੀਅਤ ਇੱਕ ਪਾਸੇ, ਨੈਤਿਕਤਾ ਇੱਕ ਪਾਸੇ ਜੀ, ਠੀਕ ਹੈ ਨਾ। ਸੋ ਇਹ ਕਹਾਣੀ ਹੈ ਕਿ ਬਈ ਚਰਚਾਵਾਂ ਜ਼ਰੂਰ ਸੁਣੀਆਂ ਨੇ, ਹਾਲੇ ਕੋਈ ਅਧਿਕਾਰਤ ਖੰਡਨ ਮੈਂ ਤੇ ਦੇਖਿਆ ਨਹੀਂ ਘੱਟੋ ਘੱਟ, ਤੇ ਨਾ ਹੀ ਕੋਈ ਜਿੱਦਾਂ ਕਹਿ ਲਓ ਕਿ ਕੋਈ ਕਾਗਜ਼ ਹਾਲੇ ਤੱਕ ਕੋਈ ਆਇਆ ਪਬਲਿਕ ਡੋਮੇਨ 'ਚ ਜਿਹਦੇ ਬਿਹਾਫ ਤੇ ਆਪਾਂ ਆਖ ਸਕੀਏ ਕਿ ਅਜਿਹਾ ਹੋਏਗਾ। ਇਹ ਸਿਰਫ ਅੱਜ ਕਿਆਫੀ ਲੱਗੇ ਆ, ਤੇ ਹਾਈ ਕੋਰਟ 'ਚ ਵੀ ਇਹ ਸਰਗੋਸ਼ੀਆਂ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ। ਜੀ ਕੁਛ ਮੀਡੀਆ ਆਊਟਲੈਟਸ ਨੇ ਮਿੰਟੂ ਜੀ ਇਹ ਰਿਪੋਰਟ ਕੀਤਾ, ਗੁਰਵਿੰਦਰ ਗੈਰੀ ਉਹ ਹੋਣਗੇ ਕਹਿੰਦੇ ਨਵੇਂ ਜੀ, ਤੇ ਹਾਲਾਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਪੰਜਾਬ ਸਰਕਾਰ ਪਾਸੋਂ ਕੋਈ ਵੀ ਉਹ ਹੋਏਗਾ, ਠੀਕ ਆ, ਪਰ ਗੱਲ ਇਹ ਆ ਕਿ ਇਸ ਖਬਰ ਦੇ ਵਿੱਚ ਆਪਾਂ ਨਹੀਂ ਕਹਿੰਦੇ ਕਿ ਉਹਨਾਂ ਦੇ ਸੋਰਸਸ ਨੇ, ਕਿ ਉਹਨਾਂ ਦੀ ਜਾਣਕਾਰੀ ਆ, ਪਰ ਗੱਲ ਇਹ ਹੈ ਕਿ ਜਦੋਂ ਤੱਕ ਅਧਿਕਾਰਤ ਤੌਰ ਤੇ ਹਜ਼ੂਰ ਕੋਈ ਅਸਤੀਫਾ ਪ੍ਰਵਾਨ ਨਹੀਂ ਕਰ ਲਿਆ ਜਾਂਦਾ, ਉਹਦੀ ਕਾਪੀ ਪਬਲਿਕ ਡੋਮੇਨ 'ਚ ਨਹੀਂ ਆਉਂਦੀ, ਤੇ ਦੂਸਰਾ ਕੋਈ ਨਿਯੁਕਤੀ ਪੱਤਰ ਜਾਰੀ ਨਹੀਂ ਹੁੰਦਾ, ਤਦ ਤੱਕ ਇਹ ਕਿਆਫੇ ਹੁੰਦੇ ਆ। ਅਸੀਂ ਅੱਗੇ ਵੀ ਵੇਖਿਆ, ਆ ਫਲਾਣਾ ਐਡਵੋਕੇਟ ਜਨਰਲ ਲੱਗੇਗਾ ਜੀ, ਦੂਜੇ ਦਿਨ ਉਹੀ ਮੀਡੀਆ ਆਊਟਲੈਟ ਜਿਹੜਾ ਉਹ ਕਹਿ ਦਿੰਦਾ ਕਿ ਅੱਜ ਦੂਜਾ ਲੱਗੇਗਾ ਜੀ, ਕਿਉਂਕਿ ਐਡਵੋਕੇਟ ਜਨਰਲ ਤੇ ਇਹੋ ਜਿਹਾ ਬਣ ਗਿਆ ਮਾਹੌਲ, ਮੈਨੂੰ ਲੱਗਦਾ ਅੰਗਰੇਜ਼ ਹੋਰ ਕੰਮਾਂ ਵਾਸਤੇ ਤੇ ਆਉਣ ਜਾਂ ਨਾ ਆਉਣ, ਆਹ ਹਾਲ ਰਿਹਾ। ਤੇ ਇੱਥੋਂ ਵਕੀਲਾਂ ਨੇ ਏਜੀ ਨਹੀਂ ਜੇ ਲੱਗਣਾ, ਇਹਨਾਂ ਨੂੰ ਵਕੀਲ ਵੀ ਮੈਨੂੰ ਲੱਗਦਾ ਬਾਹਰੋਂ ਮੰਗਾਉਣੇ ਪੈਣੇ, US ਕੈਨੇਡਾ 'ਚ, ਤੇ ਆਜੋ ਥੋੜਾ ਜਿਹਾ ਏਜੀ ਵਾਲਾ ਕੰਮ ਸੰਭਾਲ ਲਓ। ਹਾਂਜੀ, ਤੇ ਜਦੋਂ ਮਿੰਟੂ ਜੀ ਵੱਡੇ ਵਕੀਲਾਂ ਦਾ ਜਲੂਸ ਨਿਕਲ ਰਿਹਾ। ਮਿੰਟੂ ਜਦੋਂ ਇਹਨਾਂ ਦੀ ਅਪਾਇੰਟਮੈਂਟ ਹੋਈ ਸੀ, ਜਦੋਂ ਇਹਨਾਂ ਦੀ ਨਿਯੁਕਤੀ ਹੋਈ ਸੀ, ਉਦੋਂ ਚਰਚਾ ਇਹ ਵੀ ਰਿਹਾ ਵੀ ਇਹ ਡੇਰੇਦਾਰ ਦੇ ਵੀ ਵਕੀਲ ਨੇ। ਪ੍ਰਵੀਨ ਜੀ, ਮੈਂ ਉਸ ਚੀਜ਼ ਦੇ ਨਾਲ ਇਤਫਾਕ ਨਹੀਂ ਰੱਖਦਾ, ਕਿਉਂਕਿ ਇੱਕ ਵਕੀਲ ਆ, ਵਕੀਲ ਦੀ ਜ਼ਿੰਦਗੀ 'ਚ ਬੜੇ ਕੇਸ ਆਉਂਦੇ ਨੇ, ਤੇ ਜ਼ਰੂਰੀ ਨਹੀਂ ਉਹ ਮਤਲਬ ਕਿ ਡੇਰੇ ਵਾਲੇ ਕੇਸ ਦੇ ਵਿੱਚ ਉਹ ਆਪ ਪੇਸ਼ ਹੋਵੇਗਾ ਟੀਮ 'ਚੋਂ, ਉਹ ਦੂਸਰੇ, ਕਿਉਂਕਿ 200 ਬੰਦਾ ਹੈ ਉੱਥੇ ਏਜੀ ਦੀ ਟੀਮ 'ਚ। ਜੀ ਜ਼ਰੂਰੀ ਨਹੀਂ ਹੈ, ਕਿਉਂਕਿ ਇਸ ਤਰ੍ਹਾਂ ਤਾਂ ਬਹੁਤ ਸਾਰੇ ਜੱਜ ਵੀ ਹੁੰਦੇ ਆ, ਉਹ ਵੀ ਵਕਾਲਤ ਦੇ ਪੇਸ਼ੇ 'ਚੋਂ ਗਾਂਹ ਤੁਰੇ ਜਾਂਦੇ ਆ, ਇੱਕ ਮੌਕੇ ਤੇ ਉਹ ਆਪਣੇ ਆਪ ਨੂੰ ਅਲੱਗ ਕਰ ਲੈਂਦੇ। ਨੈਤਿਕਤਾ ਇਹੀ ਹੁੰਦੀ ਹੈ ਕਿ ਕਿਸੇ ਕੇਸ 'ਚ ਜੇ ਕੋਈ ਬੰਦਾ ਕਿਸੇ ਬੰਨਿਓ ਵਕੀਲ ਪੇਸ਼ ਹੋਇਆ ਤੇ ਉਹ ਕਹਿੰਦਾ ਚਲੋ ਮੈਂ ਪੇਸ਼ ਨਹੀਂ ਹੋਊਗਾ, ਦੂਸਰਾ ਜਾ ਸਕਦਾ। ਜੱਜ ਵੀ ਇਹ ਕਹਿੰਦੇ ਕਿ ਦੂਸਰਾ ਸੁਣ ਲਵੇ, ਮੈਂ ਇਹ ਵਕਾਲਤ ਦੇ ਪੇਸ਼ੇ 'ਚ ਹੁੰਦਾ, ਇਹਦਾ ਵਕੀਲ ਬਿਆਨ। ਜੀ ਦੇਖੋ, ਵਕਾਲਤ ਜਦ ਕੋਈ ਕਰਦਾ ਹੈ ਨਾ, ਉਦੋਂ ਤਾਂ ਕੇਸ ਕਿਹਦਾ ਫੜਦਾ ਆਪਾਂ ਨਹੀਂ ਨਾ ਤੈਅ ਕਰਨਾ, ਉਹ ਉਸਨੇ ਤੈਅ ਕਰਨਾ ਹੈ। ਪਰ ਜੇ ਉਹ ਸਰਕਾਰ 'ਚ ਆ ਗਿਆ ਤਾਂ ਉੱਥੇ ਉਹਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਤਿਆਰੀ ਨਾਲ, ਚਲੋ ਆਪ ਨਹੀਂ ਤਾਂ ਦੂਸਰਾ ਕੋਈ ਜਿਹੜਾ ਡਿਪਟੀ ਹੈ ਉਹਦਾ ਉਹ ਭੇਜ ਸਕਦਾ, ਪਰ ਤਿਆਰੀ ਨਾਲ ਕੇਸ ਲੜੇ। ਜੀ
ਤੇ ਮੈਨੂੰ ਜੀ ਗੱਲ ਕਰੀਏ ਕਮੇਟੀ ਚੋਣਾਂ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ, ਸੀਐਮ ਮਾਨ ਨੇ ਸੰਕੇਤ ਦਿੱਤੇ ਨੇ ਕਿ ਚੋਣਾਂ ਆ ਰਹੀਆਂ ਨੇ ਜੀ। ਹਾਂਜੀ ਦੇਖੋ, ਇਹ ਚਲੋ ਚੰਗਾ ਹੋਇਆ ਇਹਨਾਂ ਨੇ ਆਪ ਸੰਕੇਤ ਦਿੱਤੇ ਆ, ਕਿਤੇ ਦਿੱਲੀ ਵਾਲਿਆਂ ਨੇ ਸੰਕੇਤ ਨਹੀਂ ਦਿੱਤੇ ਕੋਈ ਟਵੀਟ ਟੂਟ ਕਰਕੇ, ਕਿਉਂਕਿ ਅੱਜ ਉਹ ਉਲਝੇ ਰਹੇ। ਸੰਜੇ ਸਿੰਘ ਨੂੰ ਚੁੱਕ ਲਿਆ ਈਡੀ ਵਾਲਿਆਂ ਨੇ, ਤੇ ਨਹੀਂ ਜੀ। ਤਾਂ ਸ਼ਾਇਦ ਉਹੀ ਉੱਥੋਂ ਹੀ ਜਾਣਕਾਰੀ ਦਿੰਦੇ ਕਿ ਬਈ ਐਸਜੀਪੀਸੀ ਵਾਲੇ ਮਾਮਲੇ ਦੇ ਵਿੱਚ ਵੀ ਅਸੀਂ ਆਹ ਕਰ ਰਹੇ ਹਾਂ ਕਿਉਂਕਿ ਅੱਜ ਕੱਲ੍ਹ ਜ਼ਿਆਦੀਆਂ ਸੂਚਨਾਵਾਂ ਤੇ ਉਧਰੋਂ ਹੀ ਹੁੰਦੀਆਂ ਨੇ ਨਾ ਨਸ਼ਰ। ਜੀ। ਇਹਨਾਂ ਨੇ ਇਹ ਕਿਹਾ ਕਿ 21 ਅਕਤੂਬਰ ਤੋਂ ਬਈ ਵੋਟਾਂ ਬਣਾਉਣ ਦਾ ਪ੍ਰੋਸੈਸ ਸ਼ੁਰੂ ਹੋ ਜਾਏਗਾ, ਜਲਦੀ ਐਸਜੀਪੀਸੀ ਚੋਣਾਂ ਹੋਣਗੀਆਂ। ਤੇ ਚੰਗੀ ਗੱਲ ਹੈ ਜੀ, ਇਹ ਤੇ ਵਧੀਆ ਗੱਲ ਆ ਕਿ ਇਹਨਾਂ ਨੇ ਇਹ ਪ੍ਰੋਸੈਸ ਸ਼ੁਰੂ ਕਰ ਦਿੱਤਾ। ਜੇ 2-4 ਮਹੀਨੇ ਵੀ ਖਾ ਜਾਂਦੇ ਤੇ ਆਪਾਂ ਕੀ ਕਰ ਲੈਣਾ ਸੀਗਾ। ਦਰਅਸਲ ਗੱਲ ਕੀ ਹੈ ਕਿ ਹਾਈ ਕੋਰਟ 'ਚ ਬਕਾਇਦਾ ਸੁਣਵਾਈ ਹੋਈ ਆ। ਇਹ ਅੱਧੀ ਗੱਲ ਦੱਸਦੇ ਅੱਜ ਕੱਲ, ਕਿਉਂਕਿ ਪੂਰੇ ਸਿਆਸਤਦਾਨ ਬਣ ਗਏ ਮਾਨ ਸਾਹਿਬ ਜੀ। ਇਹ ਹਾਈ ਕੋਰਟ ਦੇ ਵਿੱਚ ਮਾਮਲਾ ਚੱਲਿਆ, ਜਿੱਥੇ ਕੇਂਦਰ, ਯੂਪੀ, ਹਿਮਾਚਲ, ਪੰਜਾਬ, ਇਹ ਸਾਰੀਆਂ ਪਾਰਟੀਆਂ ਬਣਾਈਆਂ ਗਈਆਂ ਸਨ, ਪ੍ਰਸ਼ਾਸਕੀ ਮਤਲਬ ਤਾਕਤਾਂ ਜਿਹੜੀਆਂ, ਤਾਂ ਇਹਨਾਂ ਨੇ ਜਾ ਕੇ ਆਪੋ ਆਪਣੇ ਪੱਧਰ ਤੇ ਸਾਫ਼ ਕੀਤਾ ਸੀ। ਕੇਂਦਰ ਨੇ ਆਖਿਆ ਸੀ ਕਮਿਸ਼ਨਰ ਲਾ ਦਿੱਤਾ, ਯੂਪੀ ਵਾਲਿਆਂ ਕਿਹਾ ਕਿ ਅਸੀਂ ਆਪਣਾ ਕੰਮ ਡਨ ਕਰਨ ਵਾਸਤੇ ਤਿਆਰ ਹਾਂ। ਹਿਮਾਚਲ ਦਾ ਵੀ ਜਵਾਬ ਆ ਗਿਆ, ਪੰਜਾਬ ਨੂੰ ਵੀ ਉਹਨਾਂ ਨੇ ਕਿਹਾ ਸੀ 2 ਹਫ਼ਤਿਆਂ 'ਚ ਜਵਾਬ ਫਾਈਲ ਕਰੋ ਤੇ ਕਦੋਂ ਇਹ ਸਾਰਾ ਪ੍ਰੋਸੈਸ ਸ਼ੁਰੂ ਕਰੋਗੇ। ਸੋ ਹਾਈ ਕੋਰਟ ਦੇ ਵਿੱਚ ਸੀ ਇਹ ਮਾਮਲਾ। ਅਦਰਵਾਈਜ਼ ਜੇ ਤੁਸੀਂ ਦੇਖੋਗੇ ਅਪ੍ਰੈਲ 'ਚ ਜਿਹੜੇ ਹੈਗੇ ਨੇ ਗੁਰਦੁਆਰਾ ਕਮਿਸ਼ਨ ਦੇ ਇੱਥੇ ਚੇਅਰਮੈਨ, ਕਮਿਸ਼ਨਰ ਹੁੰਦਾ ਹੈ ਸਾਰੋ ਸਾਹਿਬ, ਉਹ ਤੇ ਕਹਿਣ ਰਹੇ ਸੀ ਕਿ ਇਨੋਵਾ ਤੇ ਭੇਜ ਦਿੱਤੀ ਹੈ ਇਹਨਾਂ ਨੇ, ਪਰ ਮੈਂ ਕਾਹਦੇ ਨਾਲ ਚਲਾਵਾਂ, ਤੇਲ ਹੀ ਨਹੀਂ ਹੈਗਾ, ਪੰਜਾਬ ਸਰਕਾਰ ਨੇ ਤੇਲ ਹੀ ਨਹੀਂ ਭੇਜੇ। ਆਹ ਹਾਲ ਬਣੇ ਪਏ ਸਨ। ਤੇ ਉਹ ਤੋਂ ਪਿਛਲੇ ਵਾਰੀ ਉਹ ਇਹ ਗੱਲ ਕਹਿੰਦੇ ਸੀ ਕਿ ਇਹਨਾਂ ਨੇ ਤੇ ਮੈਨੂੰ ਮੇਜ਼ ਕੁਰਸੀ ਕੋਈ ਨਹੀਂ ਦਿੱਤਾ ਜੀ, ਕੈਪਟਨ ਹੋਰਾਂ। ਆਹ ਹਾਲ ਬਣੇ ਪਏ ਸੀਗੇ। ਪਰ ਚਲੋ ਚੰਗੀ ਗੱਲ ਆ, ਹਾਈ ਕੋਰਟ 'ਚ ਸੁਣਵਾਈ ਹੋਈ, ਹੁਣ ਉੱਤੇ ਬਾਅਦ ਇਹ ਅਮਲ ਜਿਹੜਾ ਸ਼ੁਰੂ ਹੋਏਗਾ। ਪਰ ਫਿਰ ਵੀ ਕਿਉਂਕਿ ਵੋਟਰ ਸੂਚੀਆਂ ਜਿਹੜੀਆਂ ਬਣਦੀਆਂ ਇਹ ਇੱਕ ਧਰਮ ਦੀਆਂ ਬਣਦੀਆਂ ਨੇ, ਇਹਦੇ ਵਿੱਚ ਅਲੱਗ ਤੋਂ ਕ੍ਰਾਈਟੇਰੀਆ ਹੁੰਦਾ ਹੈ, ਤੇ ਉਹਦੇ ਵਿੱਚ ਫਿਰ ਇਤਰਾਜ਼, ਸੋਧ ਸਾਰਾ ਕੁਝ ਚੱਲਣਾ। ਤਾਂ ਮਤਲਬ ਕਿ ਇਸ ਸਾਲ ਦੇ ਵਿੱਚ ਤੇ ਮੁਸ਼ਕਲ ਹੈ, ਅਗਲੇ ਸਾਲ ਦੇਖੋ ਕਿੱਥੇ ਵਿੰਡੋ ਮਿਲਦੀ ਇਲੈਕਸ਼ਨਾਂ ਨੂੰ। ਇਸ ਸਾਲ ਤੇ ਬਹੁਤ ਮੁਸ਼ਕਲ, ਮੈਨੂੰ ਲੱਗਦਾ ਦੂਸਰੇ ਇਲੈਕਸ਼ਨ ਹੀ ਨਿਬੜਨਗੇ ਜਿਹੜੇ ਕੋਈ 1-2 ਕਰਾਉਣ ਵਾਲੇ ਆ। ਸੋ ਇਸ ਕਰਕੇ ਬੜੀ ਉਮੀਦ ਘੱਟ ਆ, ਪਰ ਫਿਰ ਵੀ ਚਲੋ ਅਮਲ ਇਹਨਾਂ ਨੇ ਸ਼ੁਰੂ ਕਰਨਾ ਤਾਂ ਵਧੀਆ, ਮਚ ਬੈਟਰ ਹੈ ਕਿ ਜੇ ਛੇਤੀ ਕਰਾ ਦੇਣ। ਤੇ ਦੂਜੀ ਗੱਲ ਇਹ ਆ ਕਿ ਇਹਦੇ ਵਿੱਚ ਇੱਕ ਕਾਨੂੰਨੀ ਪਚੜਾ ਵੀ ਪੈਣਾ ਜੀ, ਕਿਉਂਕਿ ਸਹਿਜਧਾਰੀਆਂ ਦੀ ਇੱਕ ਪਟੀਸ਼ਨ ਜਿਹੜੀ ਆ ਉਹ ਹਾਈ ਕੋਰਟ 'ਚ ਪੈਂਡਿੰਗ ਵੀ ਆ। ਠੀਕ ਹੈ ਜੀ। ਉਹਦੇ ਤੇ ਹੁਣ ਉੱਥੇ ਮੈਨੂੰ ਨਹੀਂ ਪਤਾ ਉਹਦੇ ਤੇ ਕੋਈ ਵਿਚਾਰ ਹੋਇਆ ਹੈ ਜਾਂ ਨਹੀਂ ਅਲੱਗ ਤੋਂ, ਜਾਂ ਉਹਨੂੰ ਇਕੱਠਿਆਂ ਸੁਣਿਆ ਗਿਆ। ਉਹ ਮੈਂ ਰਾਣੋ ਸਾਹਿਬ ਨੂੰ ਅੱਜ ਕੀਤਾ ਸੀ ਫੋਨ, ਜਿਹੜੇ ਸਹਿਜਧਾਰੀ ਇਹ ਸਾਰੀ ਧਿਰ ਨੂੰ ਨੁਮਾਇੰਦਗੀ ਦਿੰਦੇ ਨੇ, ਜਿਨ੍ਹਾਂ ਵੱਲੋਂ ਪਟੀਸ਼ਨ ਪਾਈ ਗਈ ਆ, ਤਾਂ ਉਹਨਾਂ ਨੇ ਫੋਨ ਮੇਰਾ ਚੁੱਕਿਆ ਨਹੀਂ ਤੇ ਸਥਿਤੀ ਫਿਰ ਉੱਥੋਂ ਸਪਸ਼ਟ ਹੋਣੀ ਸੀਗੀ ਪਟੀਸ਼ਨ ਕਰਤਾ ਤੋਂ ਕਿ ਉਹਦਾ ਸਟੇਟਸ ਕੀ ਆ। ਕਿ ਹੋ ਸਕਦਾ ਕਿ ਉਹ ਪਟੀਸ਼ਨ ਵਾਪਸ ਹੋ ਗਈ ਹੋਵੇ ਜਾਂ ਖਾਰਜ ਹੋ ਗਈ ਹੋਵੇ ਜਾਂ ਪੈਂਡਿੰਗ ਹੈ। ਤੇ ਜੇ ਪੈਂਡਿੰਗ ਆ ਤਾਂ ਫਿਰ ਕੀ ਉਹਦੇ ਤੇ ਕੋਈ ਝੰਜਟ ਤੇ ਨਹੀਂ ਖੜੀ ਹੋਏਗੀ ਕਾਨੂੰਨੀ ਤੌਰ ਤੇ, ਉਹ ਵੀ ਵੇਖਣਾ ਪਵੇਗਾ। ਬਾਕੀ ਤਾਂ ਸਾਰਾ ਕੁਝ ਜਿਹੜਾ ਉਹ ਕੁਝ ਪ੍ਰਬੰਧ ਯੂਪੀ ਨੇ ਕਰਨੇ ਆ, ਕੁਝ ਕੁ ਹਿਮਾਚਲ ਨੇ, ਬਾਕੀ ਬਹੁਤ ਸਾਰੇ ਪ੍ਰਬੰਧ ਪੰਜਾਬ ਨੇ ਕਰਨੇ। ਜੇ ਪੰਜਾਬ ਸਰਕਾਰ ਤਿਆਰ ਹੈ ਤੇ ਇਲੈਕਸ਼ਨ ਹੋ ਜਾਏਗਾ, ਕੋਈ ਵੱਡੀ ਗੱਲ ਨਹੀਂ ਹੈ। ਜੀ। ਤੇ ਮਾਨਸਾ ਜੇਲ੍ਹ ਦਾ ਸੁਪਰਡੈਂਟ ਵੀ ਵਲੇਟੇ 'ਚ ਆ ਗਿਆ ਮਿੰਟ। ਹਾਂਜੀ ਦੇਖੋ, ਇਹ ਪਿਛਲੇ ਦਿਨ ਹੋਇਆ ਕੀ ਸੀਗਾ ਕਿ 2 ਅਧਿਕਾਰੀ ਤੇ ਇਹਨਾਂ ਨੇ ਸਸਪੈਂਡ ਕਰ ਦਿੱਤੇ ਸਨ, ਤੇ ਹੁਣ ਸੁਪਰਡੈਂਟ ਦੀ ਵੀ ਵਾਰੀ ਆ ਗਈ ਆ। ਇਹਦੇ 'ਚ ਚੱਕਰੇ ਚੱਲਿਆ ਸੀਗਾ ਕਿ ਇੱਕ ਆਦਮੀ ਜਿਹੜਾ ਜੇਲ੍ਹ ਕੱਟ ਕੇ ਆਇਆ ਸੀ, ਜੇਲ੍ਹੀ ਸੀ, ਉਹ ਰਿਹਾ ਹੋਇਆ, ਤੇ ਉਹਨੇ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਕਲਿੱਪ ਸੀ ਉਹ ਵਾਇਰਲ ਕੀਤੀਆਂ। ਦਾਅਵਾ ਕੀਤਾ ਕਿ ਉੱਥੇ ਇਹ ਹਾਲ ਆ ਕਿ ਚੱਕੀਆਂ ਦੀ ਬੁਕਿੰਗ ਹੁੰਦੀ ਆ, ਯਾਨੀ ਬੈਰਕਾਂ ਦੀ ਬੁਕਿੰਗ ਹੁੰਦੀ ਆ, ਤੇ ਸ਼ਰੇਆਮ ਚਿੱਟਾ ਵਿਕਦਾ ਆ। ਫਿਰ ਇਸ ਤੋਂ ਇਲਾਵਾ ਵੀ ਬੰਦੇ ਨੂੰ ਤੰਗ ਕਰਕੇ, ਜਿਹੜਾ ਆਮ ਬੰਦਾ ਹੁੰਦਾ ਹੈ ਉਹਨੂੰ ਇਹ ਤੰਗ ਕਰਕੇ ਪੈਸੇ ਵਾਸਤੇ ਮਜਬੂਰ ਕਰ ਦਿੰਦੇ। ਇੱਥੋਂ ਤੱਕ ਕਿ ਉਹਨੇ ਕੁਝ ਟ੍ਰਾਂਜੈਕਸ਼ਨਾਂ ਜਿਹੜੀਆਂ ਸੀਗੀਆਂ ਉਹ ਵੀ ਨਸ਼ਰ ਕਰ ਦਿੱਤੀਆਂ ਸਨ। ਤਾਂ ਉਸ ਤੋਂ ਬਾਅਦ ਦਬਾਅ ਬਣ ਗਿਆ ਸੀਗਾ। 2 ਅਧਿਕਾਰੀ ਇਹਨਾਂ ਨੇ ਅੱਗੇ ਸਸਪੈਂਡ ਕੀਤੇ, ਤੇ ਹੁਣ ਸੁਪਰਡੈਂਟ ਉੱਥੇ ਭੱਟੀ ਸੀਗਾ, ਉਹਨੂੰ ਵੀ ਇਹਨਾਂ ਨੇ ਸਸਪੈਂਡ ਕਰ ਦਿੱਤਾ ਆ। ਪਰ ਗੱਲ ਇਹ ਹੈ ਕਿ ਇਹ ਕਿਸੇ ਜੇਲ੍ਹ ਦਾ ਮਾਮਲਾ ਨਹੀਂ ਹੈਗਾ, ਕਈ ਜੇਲ੍ਹਾਂ ਦਾ ਮਾਮਲਾ ਹੈ ਜਿਹਦੇ ਵਿੱਚ ਇਹ ਸਾਰਾ ਕੁਝ ਚੱਲਦਾ। ਹੁਣ ਜੇ ਚੱਲਦਾ ਤੇ ਸਾਰਾ ਕੁਝ ਇਹ ਤੁਸੀਂ ਕੀਤਾ ਨਾ, ਸਸਪੈਂਸ਼ਨ ਵਗੈਰਾ ਜਿਹੜੀ ਹੋਈ ਆ, ਤੇ ਉਮੀਦ ਕਰਦੇ ਆ ਕਿ ਜੇਲ੍ਹ ਮੰਤਰਾਲਾ ਚੀਫ ਮਿਨਿਸਟਰ ਕੋਲ ਹੈਗਾ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲਾ ਵੀ ਮਸਲਾ ਹੱਲ ਹੋ ਜਾਏਗਾ, ਉਹ ਵੀ ਤੇ ਜੁੜਿਆ, ਹੋਰ ਵੀ ਮਸਲਾ ਹੱਲ ਹੋ ਜਾਏਗਾ। ਸੋ ਗੱਲ ਇਹ ਆ ਕਿ ਜੇਲ੍ਹਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੋਕੀਆਂ ਜਾਣੀਆਂ ਚਾਹੀਦੀਆਂ।
ਆਮ ਬੰਦਾ ਦੇਖੋ ਇਹ ਤੇ ਹੈ ਨਹੀਂਗਾ ਕਿ ਆਮ ਬੰਦਾ ਕ੍ਰਾਈਮ ਕਰਕੇ ਅੰਦਰ ਨਹੀਂ ਜਾਂਦਾ, ਆਮ ਬੰਦਾ ਵੀ ਜਾਂਦਾ। ਆਮ ਬੰਦੇ ਤੋਂ ਭਾਵ ਕੀ ਹੈ ਕਿ ਕੋਈ ਦੁਨੀਆਚਾਰੀ ਚ ਵਿਚਰਨ ਵਾਲਾ ਲੜਾਈ ਝਗੜੇ ਚ ਚਲੇ ਗਿਆ, ਕੋਈ ਆਪਣਾ ਘਰੇਲੂ ਰੌਲਾ ਪਤਨੀ ਦੇ ਨਾਲ ਉਹ ਚੱਲ ਗਿਆ, ਤੇ ਐਸਾ ਬੰਦਾ ਜੇ ਕੋਈ ਉਹਦੇ ਕੋਲ 4 ਪੈਸੇ ਦੀਦੇ ਆ ਤੇ ਉੱਥੇ ਉਧਰੋਂ ਪੁਲਿਸ ਵਾਲੇ ਤੇ ਉਧਰੋਂ ਵੱਡੇ ਜਿਹੜੇ ਉੱਥੇ ਜ਼ੋਰਾਵਰ ਆ ਉਹ ਆਪਸ ਚ ਰਲ ਜਾਣ ਕਿ ਇਹਨੂੰ ਨੰਗਿਆ ਕਰੋ, ਇਹਦੀ ਵੀਡੀਓ ਬਣਾ ਲਓ ਤੇ ਫਿਰ ਇਹਦੇ ਤੋਂ ਪੈਸੇ ਲਵਾਂਗੇ। ਜੇ ਇਹ ਸਾਰਾ ਕੁਝ ਚੱਲਦਾ ਤੇ ਇਹਦੇ ਨਾਲ ਤੇ ਫਿਰ ਜੇਲ੍ਹ ਚ ਘਲਾਉਣਾ, ਮੈਨੂੰ ਲੱਗਦਾ ਪੰਜਾਬ ਦੀ ਜੇਲ੍ਹ ਚ ਘਲਾਉਣ ਨਾਲ ਤੇ ਫਿਰ ਕਿਸੇ ਹੋਰ ਰਾਜ ਦੀ ਜੇਲ੍ਹ ਚ ਘਲਾਉਣਾ ਠੀਕ ਰਹੇਗਾ ਜੀ। ਤੇ ਸਾਧਵੀ ਪ੍ਰਿਗਿਆ ਨੇ ਕਾਨੂੰਨ ਨੂੰ ਕਹਿੰਦੇ ਢਾਹ ਹੀ ਨਹੀਂ ਦਿੱਤੀ ਮਿੰਟੂ ਜੀ। ਉਹ ਡਾਹ ਕਿੱਥੇ ਦਿੰਦੀ ਆ ਬੀਬੀ, ਵਾਕਿਆ ਡਾਹ ਨਹੀਂ ਦਿੱਤੀ। ਉਹ ਪਹਿਲਾਂ ਕਿ ਵੀਲ ਚੇਅਰ ਤੇ ਤੁਰੀ ਫਿਰਦੀ ਹੁੰਦੀ ਸੀ, ਤੁਹਾਨੂੰ ਯਾਦ ਹੈ? ਮੁੜ ਕੇ ਉਹ ਕਬੱਡੀ ਖੇਡਣ ਲੱਗ ਪਈ ਜ਼ਮਾਨਤ ਲੈ ਕੇ। ਅਸੀਂ ਤੇ ਹੋਰ ਸਾਰੀਆਂ ਚੀਜ਼ਾਂ ਵਹਿੰਦੇ ਰਹਿੰਦੇ ਆ, ਕੀ ਕਰੀਏ? ਪਰ ਪੇਸ਼ ਹੀ ਨਹੀਂ ਚੱਲਦੀ ਕੋਈ ਜੀ। ਹੁਣ ਪਹਿਲਾਂ ਬੀਬੀ ਕਹਿੰਦੀ ਕਿ ਮੈਨੂੰ ਕੈਂਸਰ ਆ, ਮੈਂ ਤੇ ਮਰ ਚੱਲੀ ਆ, ਇਹ ਹੋ ਗਿਆ ਉਹ ਹੋ ਗਿਆ, ਤੇ ਉਹ ਜ਼ਮਾਨਤ ਲੈ ਗਈ, ਮੈਂਬਰ ਪਾਰਲੀਮੈਂਟ ਵੀ ਬਣ ਗਈ, ਤੇ ਬਾਅਦ ਦੇ ਵਿੱਚ ਇੱਕ ਈਵੈਂਟ ਦੇ ਵਿੱਚ ਖੇਡਾਂ ਪਈ ਕਰਦੀ ਸੀ। ਮੈਂ ਕਿਹਾ ਇਹਨੂੰ ਏਸ਼ੀਅਨ ਖੇਡਾਂ 'ਚ ਭੇਜੋ ਖਾਂ, ਇਹ ਤੇ ਤਗਮਾ ਨਹੀਂ ਆ ਸਕਦੀ, ਇੰਨੀ ਫਿੱਟ ਆ, ਤੇ ਤੁਸੀਂ ਜ਼ਮਾਨਤਾਂ ਵੀ ਇਸੇ ਗਰਾਊਂਡ ਤੇ ਦਿੱਤੀਆਂ ਹੋਈਆਂ ਨੇ। ਅੱਛਾ, ਮਸਲਾ ਜਿਹੜਾ ਹੈ ਉਹ ਇਹੋ ਆ ਕਿ ਮਾਲੇਗਾਮ ਬਲਾਸਟ ਦੇ ਵਿੱਚ NIA ਕੋਰਟ ਨੇ ਹੁਣ ਦੁਬਾਰਾ ਤੋਂ ਸੁਣਵਾਈ ਸ਼ੁਰੂ ਕੀਤੀ ਆ ਜੀ। ਮਤਲਬ ਕੁਝ ਗਵਾਹ ਤੇ ਜਿਹੜੇ ਸੀਗੇ ਨਾ ਫਲਿੱਪ ਹੋ ਗਏ, ਪਰ ਬਾਕੀ ਜਿਹੜੇ ਗਵਾਹ ਆ 323 ਸੀ ਸ਼ਾਇਦ 34 ਫਲਿੱਪ ਹੋ ਗਏ, ਤੇ ਬਾਕੀ 299 ਜਿਹੜੇ ਆ ਉਹ ਹਾਲੇ ਹੈਗੇ ਨੇ। ਤਾਂ ਉੱਥੇ ਜਿਹੜੀ ਕੋਰਟ ਹੈ ਉਹ ਹੁਣ ਕੋਈ ਸਵਾਲ ਪੁੱਛਦਾ ਹੈ, ਸਰਕਾਰੀ ਧਿਰ ਸਵਾਲ ਪੁੱਛਦੀ ਹੈ, ਇਹ ਜ਼ਿਆਦਾਤਰ ਬੀਬੀ मतलब कि मैनू नहीं पता, मुझे नहीं पता, बस ऐ बोली जाती है। ठीक है जी। मतलब बस कहती जी मैनू कोई पता ही नहीं, मैनू कोई पता ही नहीं, इन्हू तो वाकई नहीं पता। ਤੇ ਜਿਹੜਾ ਮੋਟਰਸਾਈਕਲ ਸੀ ਜਿਹਦੇ ਵਿੱਚ ਬਲਾਸਟ ਹੋਇਆ ਸੀ ਉਹ ਤੇ ਇਹਦੇ ਨਾਮ ਸੀਗਾ, ਤਾਂ ਪਤਾ ਹੀ ਆ ਜੀ। ਬੜਾ ਲੰਮਾ ਚੌੜਾ ਕੇਸ ਆ, ਇਹਦੇ ਚ 6 ਬੰਦੇ ਮਰ ਗਏ ਸੀ। ਇਹ ਸਾਰਾ ਕੁਝ ਹੋਇਆ ਤੇ ਉਸ ਤੋਂ ਬਾਅਦ ਮੁਸਲਮਾਨਾਂ ਨੂੰ ਫਸਾਉਣ ਦਾ ਯਤਨ ਕੀਤਾ ਗਿਆ, ਕੁਝ ਇਸ ਤਰ੍ਹਾਂ ਦੀ ਕਹਾਣੀ ਸੀ, ਸਭ ਨੂੰ ਪਤਾ ਹੀ ਹੈ। तो भाई ये है कि हुण इहने की ढा देनी, मैंबर पार्लीमेंट बन गई, तो बस कहंदी मुझे नहीं याद, मुझे नहीं पता, बस ਇਹਦੇ ਚ ਘੁੰਮਣ ਘੇਰੀ ਜਿਹੜੀ ਆ ਫਸ ਗਈ ਹੈ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਵੱਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਨੇ ਨਿਊਜ਼ ਵੈਬਸਾਈਟ ਨਿਊਜ਼ ਕਲਿੱਕ ਦੇ ਨਾਲ ਜੁੜੇ ਹੋਏ ਕਈ ਪੱਤਰਕਾਰਾਂ ਦੇ ਘਰਾਂ ਦੇ ਉੱਤੇ ਮਾਰੇ ਛਾਪਿਆਂ ਤੇ ਉਹਨਾਂ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਨੇ ਇਸ ਨੂੰ ਪ੍ਰੈਸ ਦੀ ਆਜ਼ਾਦੀ ਤੇ ਲੋਕ ਰਾਜੀ ਕਦਰਾਂ ਕੀਮਤਾਂ ਤੇ ਹਮਲਾ ਕਰਾਰ ਦਿੱਤਾ ਹੈ। ਖਬਰਾਂ ਦੇ ਮੁਤਾਬਕ ਨਿਊਜ਼ ਕਲਿੱਕ ਦੇ ਨਾਲ ਸੰਬੰਧਿਤ 30 ਤੋਂ ਵੱਧ ਥਾਵਾਂ ਤੇ ਛਾਪੇ ਮਾਰੇ ਗਏ ਨੇ। 2009 ਦੇ ਵਿੱਚ ਸ਼ੁਰੂ ਹੋਈ ਨਿਊਜ਼ ਕਲਿੱਕ ਸਰਕਾਰ ਦੀ ਆਲੋਚਨਾ ਕਰਨ ਦੇ ਲਈ ਵੀ ਜਾਣੀ ਜਾਂਦੀ ਹੈ। ਇਸ ਤੋਂ ਖਫਾ ਸਰਕਾਰ ਨੇ ਕੁਝ ਸਮਾਂ ਪਹਿਲਾਂ ਇਸ ਨਿਊਜ਼ ਪੋਰਟਲ ਤੇ ਚੀਨ ਤੋਂ ਫੰਡ ਲੈਣ ਦਾ ਦੋਸ਼ ਲਾਇਆ ਸੀ ਅਤੇ ਈਡੀ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਗਏ ਨੇ ਉਹਨਾਂ ਦੇ ਵਿੱਚ ਵੈਬਸਾਈਟ ਦੇ ਸੰਪਾਦਕ ਪ੍ਰਬੀਰ ਪੁਰਕਾਇਸਾਈਥ, ਪੱਤਰਕਾਰ ਅਭਿਸਾਰ ਸ਼ਰਮਾ, ਅਨਿੰਦੋ ਚੱਕਰਵਰਤੀ, ਭਾਸ਼ਾ ਸਿੰਘ, ਵਿਅੰਗਕਾਰ ਸੰਜੇ ਰਜੌਰਾ, ਇਤਿਹਾਸਕਾਰ ਸੁਹੇਲ ਹਾਸ਼ਮੀ ਸ਼ਾਮਲ ਨੇ। ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਨੇ ਇਹ ਗੱਲ ਕਹੀ ਹੈ ਕਿ ਇਹਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਤੇ ਇਹ ਸਿੱਧੇ ਤੌਰ ਤੇ ਪ੍ਰੈਸ ਦੀ ਆਜ਼ਾਦੀ ਤੇ ਲੋਕ ਰਾਜੀ ਕਦਰਾਂ ਕੀਮਤਾਂ ਤੇ ਹਮਲਾ ਹੈ। ਉਧਰ ਲਿਬਰੇਸ਼ਨ ਨੇ ਵੀ ਸੀਪੀਆਈ ਲਿਬਰੇਸ਼ਨ ਨੇ ਕੇਂਦਰੀ ਏਜੰਸੀ ਵੱਲੋਂ ਵੈਬ ਪੋਰਟਲ ਨਿਊਜ਼ ਕਲਿੱਕ ਦੇ ਪੱਤਰਕਾਰਾਂ ਦੇ ਘਰਾਂ ਤੇ ਮਾਰੇ ਛਾਪੇ ਅਤੇ ਕਰੀਬ 10 ਪੱਤਰਕਾਰਾਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ ਕੀਤੀ ਹੈ। ਪਾਰਟੀ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨਾਥ ਨੇ ਦੱਸਿਆ ਕਿ ਇਹਨਾਂ ਛਾਪਿਆਂ ਤੋਂ ਜ਼ਾਹਰ ਹੈ ਕਿ ਬਹਾਨਾ ਕੋਈ ਵੀ ਹੋਵੇ, ਪਰ ਨਿਊਜ਼ ਕਲਿੱਕ ਅਤੇ ਇਹ ਲੋਕ ਆਪਣੀ ਨਿਡਰ ਸੋਚ ਅਤੇ ਨਿਰਪੱਖ ਕਵਰੇਜ ਕਰਕੇ ਲੰਬੇ ਅਰਸੇ ਤੋਂ ਮੋਦੀ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕ ਰਹੇ ਨੇ। ਦਿੱਲੀ ਪੁਲਿਸ ਨੇ ਪੱਤਰਕਾਰਾਂ ਦੇ ਫੋਨ ਤੇ ਲੈਪਟਾਪ ਜ਼ਬਤ ਕਰ ਲਏ ਨੇ, ਜਿਸ ਤੋਂ ਖਦਸ਼ਾ ਹੈ ਕਿ ਭੀਮਾ ਕੋਰੇਗਾਂਵ ਮਾਮਲੇ ਵਾਂਗ ਪੁਲਿਸ ਇਹਨਾਂ ਨੂੰ ਫਸਾਉਣ ਦੇ ਲਈ ਲੈਪਟਾਪਾਂ ਦੇ ਨਾਲ ਛੇੜਛਾੜ ਵੀ ਕਰ ਸਕਦੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਆਪਣੇ ਆਲੋਚਕਾਂ ਦੇ ਮੂੰਹ ਬੰਦ ਕਰਨ ਦੇ ਲਈ ਅਜਿਹੇ ਹੱਥਕੰਡਿਆਂ ਤੇ ਉਤਰ ਆਈ ਹੈ, ਪਰ ਇਸ ਦੇ ਬਾਵਜੂਦ ਉਹ ਦੇਸ਼ ਦੇ ਵਿੱਚ ਆਪਣੇ ਖਿਲਾਫ ਬਣ ਰਹੇ ਮਾਹੌਲ ਨੂੰ ਠੱਲ ਨਹੀਂ ਸਕੇਗੀ। ਹੁਣ ਜੇ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਬਾਰੇ, ਮੈਂ ਨਹੀਂ ਦੇਖਿਆ ਕਿ ਕਈ ਸਿਆਸਤਦਾਨਾਂ ਦੇ ਇਸ ਮਾਮਲੇ ਦੇ, ਕਿਉਂਕਿ ਇਹ ਵੀ ਪੱਤਰਕਾਰਾਂ ਨਾਲ ਜੁੜਿਆ ਹੀ ਮਾਮਲਾ ਨਾ। ਜੇਕਰ ਪੰਜਾਬ ਦੇ ਵਿੱਚ ਇੱਕ ਪੱਤਰਕਾਰ ਨੂੰ ਵਿਜੀਲੈਂਸ ਪੁੱਛਦੀ ਹੈ ਕਿ ਭਾਈ ਜਿਹੜੀਆਂ ਇਹ ਇਤਿਹਾਸਿਕ ਥਾਵਾਂ ਬਣਾਈਆਂ ਨੇ ਤੇ ਇਹਨਾਂ ਦੇ ਵਿੱਚ ਕੁਝ ਵਿੱਤੀ ਬੇਨਿਯਮੀਆਂ ਹੋਈਆਂ ਨੇ ਜਾਂ ਇਹਨਾਂ ਦੇ ਵਿੱਚ ਕੋਈ ਸਾਨੂੰ ਘੁਟਾਲੇ ਲੱਗਦੇ ਤੇ ਆਓ ਜਾਂਚ ਦੇ ਵਿੱਚ ਸ਼ਾਮਲ ਹੋਵੋ, ਤੇ ਪੰਜਾਬ ਦੇ ਸਾਰੇ ਜਿੰਨੇ ਪੁਰਾਣੇ ਸਿਆਸਤਦਾਨ ਨੇ, ਲੀਡਰ ਨੇ, ਉਹ ਕਹਿੰਦੇ ਨਾ 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 ਇਹ ਪੱਤਰਕਾਰ ਬੜਾ ਸਾਫ਼ ਹੈ, ਇਹਨੇ ਤਾਂ ਪੰਜਾਬ ਦੇ ਵਿੱਚ ਰੁੱਖ ਹੀ ਬੜੇ ਲਗਵਾਏ ਆ। ਸੋ ਜਦੋਂ ਮਾਤੜਾਂ ਦੇ ਨਾਲ ਇਦਾਂ ਹੁੰਦੀ ਹੈ ਉਦੋਂ ਕੋਈ ਨਹੀਂ ਖੜਦਾ। ਉਦੋਂ ਆ ਪੰਜਾਬ ਦੇ ਸਿਆਸਤਦਾਨ ਦੇਖ ਲਓ। ਤੁਸੀਂ ਪ੍ਰਤਾਪ ਸਿੰਘ ਬਾਜਵਾ ਪਿਛਲੇ ਦਿਨੀ ਸੁਖਪਾਲ ਖਹਿਰਾ ਨੂੰ ਮਿਲਣ ਗਏ। ਆਪਾਂ ਚਲੋ ਉਹਨਾਂ ਦੀ ਗ੍ਰਿਫਤਾਰੀ ਦਾ ਜਿਹੜਾ ਜਿਸ ਤਰੀਕੇ ਨਾਲ ਹੋਈ ਉਹਦਾ ਵਿਰੋਧ ਵੀ ਕੀਤਾ, ਔਰ ਹਰ ਸੰਜੀਦਾ ਬੰਦੇ ਨੇ ਕੀਤਾ ਕਿ ਇਸ ਤਰ੍ਹਾਂ 3 ਵਾਰ ਦੇ ਐਮਐਲਏ ਨੂੰ ਚੁੱਕ ਕੇ ਜੇ ਲੈ ਜਾਣਾ ਘਰੋਂ ਗਲਤ ਹੈ। ਪਰ ਖੈਰ ਇਹ ਕਹਿੰਦੇ ਕਿ ਜੀ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹ ਸ਼ੈਡੋ ਆਫ ਸੀਐਮ ਹੈ, ਕਿ ਵਿਰੋਧੀ ਧਿਰ ਦਾ ਨੇਤਾ ਸ਼ੈਡੋ ਆਫ ਸੀਐਮ। ਹਾਂ, ਅਸੀਂ ਵੀ ਕਹਿੰਦੇ ਕਿ ਸ਼ੈਡੋ ਆਫ ਸੀਐਮ ਹੈ। ਵਾਕਈ ਉਹਦਾ ਜਿਹੜਾ ਰੁਤਬਾ ਹੈ ਉਹ ਮੁੱਖ ਮੰਤਰੀ ਦੇ ਬਰਾਬਰ ਦਾ ਹੈ, ਕਿਉਂਕਿ ਉਹ ਮੁੱਖ ਮੰਤਰੀ ਤਾਂ ਵਿਧਾਇਕ ਦਲ ਦਾ ਨੇਤਾ ਹੈ ਤੇ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹ ਜਿਹੜੀ ਆਪੋਜੀਸ਼ਨ ਆ ਉਹਦਾ ਨੇਤਾ। ਸੋ ਇੱਕ ਤਰੀਕੇ ਨਾਲ ਦੋਨੇ ਬਰਾਬਰ ਹੀ ਹੋਏ। ਕੈਬਨਿਟ ਰੈਂਕ ਹੁੰਦਾ ਵਿਰੋਧੀ ਧਿਰ ਦੇ ਨੇਤਾ ਦੇ ਕੋਲ। ਪਰ ਇਹ ਕਹਿੰਦੇ ਜੀ ਉਹ ਸ਼ੈਡੋ ਆਫ ਸੀਐਮ ਹੈ ਜਿਹੜਾ ਵਿਰੋਧੀ ਧਿਰ ਦਾ ਨੇਤਾ ਪ੍ਰਤਾਪ ਸਿੰਘ ਬਾਜਵਾ ਕਲੇਮ ਕਰ ਰਹੇ ਸੀ। ਪਰ ਕੀ ਸ਼ੈਡੋ ਆਫ ਸੀਐਮ ਆਪਣੇ ਪੁਲਿਸ ਦੁਆਰਾ ਫੜੇ ਗਏ ਲੋਕਾਂ ਨੂੰ ਛਡਾਉਣ ਤੱਕ ਹੀ ਸ਼ੈਡੋ ਆਫ ਸੀਐਮ ਹੈ? ਜਦੋਂ ਕੋਈ ਰਾਜਪਾਲ ਫੈਡਰਲਿਜ਼ਮ ਦੇ ਬਾਰੇ ਕੋਈ ਗੱਲ ਕਰਦਾ ਹੈ, ਤੁਸੀਂ ਉਦੋਂ ਕਿੱਥੇ ਹੋ? ਉਦੋਂ ਨਜ਼ਰ ਨਹੀਂ ਆਉਂਦੇ। ਜਦੋਂ ਪੰਜਾਬ ਦੇ ਹੋਰਨਾਂ ਹਿੱਤਾਂ ਦੀ ਗੱਲ ਚੱਲਦੀ ਹੈ, ਤੁਸੀਂ ਸ਼ੈਡੋ ਆਫ ਸੀਐਮ ਉਦੋਂ ਨਜ਼ਰ ਨਹੀਂ ਆਉਂਦੇ। ਤੁਸੀਂ ਅੱਜ-ਕੱਲ੍ਹ ਜਿਹੜਾ ਨਿਊਜ਼ ਕਲਿੱਕ ਦਾ ਮਾਮਲਾ ਵਾ, ਇਹ ਭਖਿਆ ਹੋਇਆ, ਸ਼ੈਡੋ ਆਫ ਸੀਐਮ ਉਦੋਂ ਨਜ਼ਰ ਨਹੀਂ ਆਉਂਦੇ। ਸੋ ਜਦੋਂ ਮਾਤੜਾਂ ਦੇ ਨਾਲ ਕੁਛ ਏਦਾਂ ਹੁੰਦਾ, ਉਦੋਂ ਸਾਡੀ ਸਿਆਸਤ ਦੀ ਜਿਹੜੀ ਕਲਾਸ ਆ, ਇਹਨਾਂ ਦੇ ਜਿਹੜੇ ਤੱਕੜੀਆਂ ਤੇ ਵੱਟੇ ਪਾਏ ਹੁੰਦੇ ਆ, ਉਹ ਕੁਛ ਹੋਰ ਹੁੰਦੇ ਨੇ। ਤੇ ਜਦੋਂ ਡਾਢਿਆਂ ਦੇ ਨਾਲ ਕੁਛ ਏਦਾਂ ਹੁੰਦਾ, ਉਦੋਂ ਫਿਰ ਬੜਾ ਇਹਨਾਂ ਨੂੰ ਦੁੱਖ ਹੁੰਦਾ ਕਿ ਬਈ ਇਹ ਕਿਉਂ, ਇਹ ਐਂ ਹੋ ਗਿਆ, ਇਹ ਉਹ ਹੋ ਗਿਆ। ਦੇਖੋ ਗੱਲ ਸਾਫ਼ ਹੋਣੀ ਚਾਹੀਦੀ ਹੈ। ਜੇਕਰ ਇਸ ਪੰਜਾਬ ਦੇ ਪੱਤਰਕਾਰ ਵਾਰੀ ਤੁਹਾਡਾ ਸਟੈਂਡ ਸੀਗਾ ਕਿ ਇਹ ਗਲਤ ਹੋ ਰਿਹਾ, ਇਹਦੇ ਤੇ ਸਰਕਾਰ ਹੱਲਾ ਕਰ ਰਹੀ ਹੈ, ਇਹਦੇ ਤੇ ਜ਼ਬਰ ਹੋ ਰਿਹਾ, ਫਿਰ ਤੁਹਾਡਾ ਉਹੀ ਸਟੈਂਡ ਨਿਊਜ਼ ਕਲਿੱਕ ਵਾਰੀ ਵੀ ਹੋਣਾ ਚਾਹੀਦਾ। ਤੇ ਜੇਕਰ ਤੁਹਾਡਾ ਸਟੈਂਡ ਇਹ ਹੋਣਾ ਚਾਹੀਦਾ ਹੈ ਕਿ ਬਈ ਦਿੱਲੀ ਦੇ ਵਿੱਚ ਸਤਪਾਲ ਜੈਨ ਜਾਂ ਈਡੀ ਨੇ ਹੋਰ ਲੋਕਾਂ ਨੂੰ ਚੱਕਿਆ, ਤੇ ਫਿਰ ਤੁਹਾਡਾ ਸਟੈਂਡ ਜਦੋਂ ਤੁਹਾਡੇ ਲੋਕਾਂ ਦੇ ਭ੍ਰਿਸ਼ਟਾਚਾਰ ਦੇ ਕੇਸ ਚੱਲਦੇ, ਉਦੋਂ ਵੀ ਉਹੀ ਹੋਣਾ ਚਾਹੀਦਾ। ਸੋ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਜੇ ਤਾਂ ਤੁਸੀਂ ਖੜੇ ਹੋ ਇੱਥੇ ਪੰਜਾਬ ਦੇ ਵਿੱਚ ਤਾਂ ਤੁਸੀਂ ਹੋਰ ਗੱਲ ਕਰਦੇ ਹੋ, ਬਿਲਕੁਲ ਆਮ ਆਦਮੀ ਪਾਰਟੀ ਵਾਂਗੂ। ਦਿੱਲੀ ਦੇ ਵਿੱਚ ਮਨੀਸ਼ ਸਿਸੋਦੀਆ ਚੱਕ ਲਿਆ ਤਾਂ ਕਹਿੰਦੇ ਜੀ ਨਹੀਂ ਇਹ ਅਤਿਆਚਾਰ ਹੈ। ਪੰਜਾਬ ਦੇ ਵਿੱਚ ਜੇ ਸੁਖਪਾਲ ਖਹਿਰਾ ਚੱਕਿਆ ਗਿਆ, ਕਹਿੰਦੇ ਨਹੀਂ ਜੀ ਅਸੀਂ ਤਸਕਰਾਂ ਤੇ ਕਾਰਵਾਈ ਕਰਾਂਗੇ, ਮਤਲਬ ਨਾਂ ਲਏ ਬਿਨਾਂ ਕੇਜਰੀਵਾਲ। ਸੋ ਇਹ ਇਸ ਤਰ੍ਹਾਂ ਸਿਆਸਤਦਾਨਾਂ ਦੇ ਦੋਗਲੇ ਪੈਮਾਨੇ ਹੁੰਦੇ ਆ। ਜੇਕਰ ਪੰਜਾਬ ਦਾ ਕੋਈ ਪੱਤਰਕਾਰ ਚੱਕਿਆ ਗਿਆ ਕਿਉਂਕਿ ਉਹ ਰਾਈਸ ਹੈ, ਉਹ ਸਿਆਸਤਦਾਨਾਂ ਦੇ ਨੇੜੇ ਰਿਹਾ,
ਉਹ ਪਾਰਟੀਆਂ ਕਰਦਾ ਰਿਹਾ ਔਰ ਦਿੱਲੀ ਤੱਕ ਵੀ ਉਹਦੀ ਸਾਂਝ ਹੈ। ਉਹ ਚੱਕਿਆ ਗਿਆ, ਉਹਦੇ ਖਿਲਾਫ ਵਿਜੀਲੈਂਸ ਆ ਗਈ ਤਾਂ ਕਹਿੰਦੇ ਜੀ ਇਹ ਤਾਂ ਗਲਤ ਹੋ ਗਿਆ, ਇਹ ਤਾਂ ਜ਼ਬਰ ਹੋ ਗਿਆ। ਪਰ ਜੇ ਨਿਊਜ਼ ਕਲਿੱਕ ਵਰਗੇ ਜਿਹੜੇ ਅਦਾਰੇ ਆ, ਜਿਹੜੇ ਸਰਕਾਰ ਦਾ ਕ੍ਰਿਟਿਸਿਜ਼ਮ ਕਰਦੇ ਆ, ਉੱਥੇ ਬੋਲਦਾ ਕੋਈ ਨਹੀਂ। ਹਰਦਿਆਲ ਕੰਬੋਜ ਇਹਨਾਂ ਦਾ MLA ਹੈ, ਉਹਦੇ ਕਰਕੇ ਪੱਤਰਕਾਰ ਖੁਦਕੁਸ਼ੀ ਕਰ ਗਏ। ਕਦੇ ਗੂਗਲ ਕਰਕੇ ਪੜ੍ਹਿਓ, ਹਰਦਿਆਲ ਕੰਬੋਜ ਕਰਕੇ। 2012 ਤੋਂ ਬਾਅਦ ਪੰਜਾਬ ਦੇ ਵਿੱਚ ਫਾਸਟਵੇ ਤੋਂ ਕਿੰਨੇ ਉਹ ਚੈਨਲ ਹਟਾਏ ਗਏ ਜਿਨ੍ਹਾਂ ਨੇ ਪੰਜਾਬ ਦੀ ਗੱਲ ਕੀਤੀ, ਜਿਨ੍ਹਾਂ ਨੇ ਅਪੋਜੀਸ਼ਨ ਪਾਰਟੀਆਂ ਦੀ ਗੱਲ ਰੱਖਣ ਦਾ ਉਹਨਾਂ ਨੂੰ ਮੌਕਾ ਦਿੱਤਾ। ਉਦੋਂ ਕੌਣ ਬੋਲਿਆ? ਪੰਜਾਬ ਦੇ ਵਿੱਚ ਮਾਈਨਿੰਗ ਦੀ ਕਵਰੇਜ ਕਰਦਾ ਇੱਕ ਪੱਤਰਕਾਰ ਮਾਰਿਆ ਗਿਆ ਸੀ ਹੁਸ਼ਿਆਰਪੁਰ ਦੇ ਵਿੱਚ। ਕੌਣ ਬੋਲਿਆ? ਕਿੰਨੇ ਕੁ ਲੋਕ ਬੋਲੇ? ਛਤਰਪਤੀ ਸ਼ਿਵਾਜੀ ਦਾ ਮੁੰਡਾ ਲੜਦਾ 20 ਸਾਲ ਲੱਗ ਗਏ ਉਹਨੂੰ। ਉਲਟਾ ਇਹਨਾਂ ਦੇ ਮੁੱਖ ਮੰਤਰੀ ਪਾਰਟੀਆਂ ਦੇ ਕਹਿੰਦੇ ਰਹੇ ਕਿ ਤੁਸੀਂ ਚੁੱਪ ਕਰ ਜਾਓ, ਆਪਦੇ ਘਰੇ ਵੜ ਜਾਓ, ਤੁਸੀਂ ਲੈਣਾ ਕੀ ਹੈ ਡੇਰੇਦਾਰ ਨਾਲ ਟਕਰਾ ਕੇ। 3 ਮੁੱਖ ਮੰਤਰੀ ਉਹਦੇ ਘਰੇ ਜਾਂਦੇ ਰਹੇ। ਅੰਸ਼ੁਲੋ ਮੁੰਡੇ ਦਾ ਨਾਮ, ਉਹਨੇ ਪਰਵਾਹ ਨਹੀਂ ਕੀਤੀ। ਆਪਣੇ ਵਰਗੇ ਨੂੰ, ਜੇ ਸਧਾਰਨ ਬੰਦੇ ਨੂੰ MLA ਵੀ ਕਹਿ ਦੇ, ਆਪਾਂ ਕਹਿ ਦਿੰਦੇ ਚੱਲ ਯਾਰ ਗੱਲ ਆਈ ਗਈ ਹੋਊਗੀ, ਪਰ ਉਹਨੇ ਪਰਵਾਹ ਨਹੀਂ ਕੀਤੀ। 3 ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਇਸ ਤੱਕ ਕਿ ਰਾਜਸਥਾਨ ਦਾ ਮੁੱਖ ਮੰਤਰੀ ਵੀ। ਔਰ ਇਹਨਾਂ ਦੇ ਵਿੱਚ ਕੈਪਟਨ ਅਸ਼ੋਕ ਗਹਿਲੋਤ, ਭੁਪਿੰਦਰ ਹੁੱਡਾ, ਪ੍ਰਕਾਸ਼ ਸਿੰਘ ਬਾਦਲ, ਧੂਮਲ ਵਰਗੇ ਲੋਕ ਵੀ ਨੇ ਜਿਨ੍ਹਾਂ ਨੇ ਉਹ ਤੱਕ ਅਪਰੋਚ ਕੀਤੀ। ਕੁਛ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਕੁਛ ਹੈਗੇ ਨੇ, ਪਰ ਉਹ ਬੰਦਾ ਲੜਿਆ। ਇਹ ਲੋਕ ਕਹਿੰਦੇ ਕਿ ਜਿੱਥੇ ਤਾਂ ਸਾਡੇ ਤੇ ਜ਼ਬਰ ਹੋ ਗਿਆ ਉਹ ਤਾਂ ਜ਼ਬਰ ਹੈ, ਜਿੱਥੇ ਆਮ ਮਾਤੜ ਲੋਕਾਂ ਤੇ ਹੋ ਰਿਹਾ ਉਹ ਨਹੀਂ ਜ਼ਬਰ। ਉਹ ਉੱਥੇ ਕਾਨੂੰਨ ਆਪਣਾ ਕੰਮ ਕਰਨਾ ਚਾਹੀਦਾ। ਸੋ ਇਹ ਗਲਤ ਆ। ਜਿਵੇਂ ਵੀ ਨਿਊਜ਼ ਕਲਿੱਕ ਦੇ ਨਾਲ, ਨਿਊਜ਼ ਕਲਿੱਕ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਉਹ ਕੋਈ ਐਰੇ ਗਹਿਰੇ ਲੋਕ ਨਹੀਂ ਗੇ, ਉਹ ਕੋਈ ਮੇਰੇ ਵਰਗੇ ਲੋਕ ਨਹੀਂ ਗੇ ਕਿ ਉੱਠ ਕੇ ਤੇ ਚਲੋ ਮਾੜੀ ਮੋਟੀ ਵਿੱਦਿਆ ਹਾਸਲ ਕਰ ਲਈ, ਪੱਤਰਕਾਰੀ ਬਾਰੇ ਸਿੱਖ ਲਿਆ ਤੇ ਬੋਲਣ ਲੱਗ ਪਏ। ਜਿਹੜੇ ਠਕੁਰਤਾ ਸਾਹਿਬ ਨੇ, ਪਰੁੰਜੇ ਠਕੁਰਤਾ ਸਾਹਿਬ, ਉਹਨਾਂ ਨੂੰ 40 ਸਾਲ ਹੋ ਗਏ ਬਿਜ਼ਨਸ ਕਵਰ ਕਰਦਿਆਂ ਨੂੰ। 40 ਸਾਲ ਇਕਨੋਮਿਕਸ ਦੇ ਜਿੰਨੇ ਵੀ ਮਾਮਲੇ ਹੋਏ ਨੇ ਇੰਡੀਆ ਦੇ ਜਾਂ ਕੌਮਾਂਤਰੀ ਪੱਧਰ ਤੇ, ਉਹਨਾਂ ਤੇ ਉਹ ਬੋਲਦੇ ਰਹੇ ਨੇ। ਅਦਾਨੀ ਦੀ ਗੈਸ ਪਾਈਪਲਾਈਨ ਬਾਰੇ ਉਹਨਾਂ ਨੇ ਇਨਵੈਸਟੀਗੇਸ਼ਨ ਸਟੋਰੀ ਕੀਤੀ ਸੀ, ਜਿਨ੍ਹਾਂ ਨੂੰ ਕੱਲ੍ਹ ਚੱਕਿਆ ਗਿਆ। ਵੈਸੇ ਉਹਨਾਂ ਨੂੰ ਛੱਡ ਦਿੱਤਾ ਗਿਆ 8-10 ਘੰਟਿਆਂ ਬਾਅਦ। ਇਨਵੈਸਟੀਗੇਸ਼ਨ ਸਟੋਰੀ ਕੀਤੀ ਸੀ ਉਹਨਾਂ ਨੇ, ਤੇ ਉਹ ਸਟੋਰੀ ਛਾਪਣ ਦਾ ਕਿਸੇ ਅਖਬਾਰ ਦੇ ਵਿੱਚ ਮਾਦਾ ਨਹੀਂ ਸੀਗਾ, ਤੇ ਅਖੀਰ ਨੂੰ ਉਹਨਾਂ ਨੇ ਕਿਤਾਬਚਾ ਛਪਵਾਇਆ ਸੀ। ਇਹ ਆ ਪੱਤਰਕਾਰਤਾ। ਅਵਿਸਾਰ ਸ਼ਰਮੇ ਵਰਗਿਆਂ ਦੀ ABP ਨਿਊਜ਼ ਦੇ ਵਿੱਚ 3-3 ਲੱਖ ਰੁਪਈਆ ਮਹੀਨੇ ਦੀ ਤਨਖਾਹ ਸੀ। ਇੰਡੀਆ ਦੇ ਹਿਸਾਬ ਨਾਲ ਦੇਖੀ ਤਾਂ ਬਹੁਤ ਜ਼ਿਆਦਾ ਵਾ। ਆਪਣੇ ਵਰਗੇ ਮਾਤੜ ਨੂੰ ਜੇ ਡਿਗਰੀ ਕਰਕੇ 7-8 ਲੱਖ ਦਾ ਪੈਕੇਜ ਸਾਲਾਨਾ ਦਾ ਮਿਲ ਜੇ ਤਾਂ ਆਪਾਂ ਸ਼ੁਕਰ ਕਰਦੇ ਹਾਂ ਕਿ ਚਲੋ ਕੋਈ ਪੈਰ ਧਰਾ ਹੋ ਗਿਆ। ਪਰ ਇਹ ਲੋਕ ਐਡੀਟਰ ਲੈਵਲ ਦੇ ਲੋਕ ਸੀਗੇ। 15-15, 18-18 ਸਾਲ ਹੋ ਗਏ। ਅੱਜ ਵੀ ਤੁਸੀਂ ਉਹਦੀਆਂ ਰਿਪੋਰਟਾਂ ਸੁਣੋ, ਤੁਸੀਂ ਹੈਰਾਨ ਰਹਿ ਜਾਓਗੇ ਕਿ ਯਾਰ ਇੰਨੇ ਫੈਕਟ ਇੱਕ ਬੰਦਾ 20 ਮਿੰਟਾਂ 'ਚ ਕਿੱਥੋਂ ਇਕੱਠੇ ਕਰ ਲਿਆਇਆ ਹੋਊਗਾ। 20 ਮਿੰਟ ਬੋਲਿਆ ਇਹ, 15 ਮਿੰਟ ਬੋਲਿਆ, ਇਹਨੇ ਫੈਕਟ ਇਹਨੇ ਕਿੱਥੋਂ ਇਕੱਠੇ ਕੀਤੇ? ਉਹਨਾਂ ਲੋਕਾਂ ਤੇ ਦੋਸ਼ ਲੱਗੇ ਨੇ, ਉਹਨਾਂ ਲੋਕਾਂ ਨੂੰ ਚੱਕਿਆ ਗਿਆ ਚੋਰਾਂ ਵਾਂਗੂ। ਉੱਥੇ ਵੀ ਬੋਲਣਾ ਚਾਹੀਦਾ ਸਾਨੂੰ। ਜੇ ਸਾਨੂੰ ਪੰਜਾਬ ਵਾਲੇ ਇੱਕ ਪੱਤਰਕਾਰ ਦਾ ਹੇਜ ਆਉਂਦਾ ਨਾ, ਤੇ ਸਾਨੂੰ ਸਾਰੇ ਪੱਤਰਕਾਰਾਂ ਦਾ ਹੇਜ ਆਉਣਾ ਚਾਹੀਦਾ। ਇਹ ਨਹੀਂ ਗਾ ਕਿ ਇੱਥੇ ਕੋਈ ਹੋਰ ਪੈਮਾਨਾ ਤੇ ਉੱਥੇ ਕੋਈ ਹੋਰ ਪੈਮਾਨਾ। ਤੁਸੀਂ ਰਿਪੋਰਟ ਸੁਣ ਕੇ ਹਟੇ ਹੀ ਹੋ ਪੰਜਾਬੀ ਰੇਡੀਓ USA ਦੇ ਇਸ ਮੰਚ ਉੱਤੇ। ਸੋ ਅਸੀਂ ਤਾਂ ਹਮੇਸ਼ਾ ਹੀ ਉਸ ਗੱਲ ਉੱਤੇ ਅੜੇ ਹਾਂ ਜਿਹੜੀ ਗੱਲ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਇਹ ਨਹੀਂ ਗਾ ਕਿ ਜੇ ਤਾਂ ਕੋਈ ਡਾਢਾ ਰਾਈਸ ਹੈ ਤੇ ਉਹਦੇ ਬਾਰੇ ਕੋਈ ਹੋਰ ਪੈਮਾਨਾ, ਤੇ ਜੇ ਕੋਈ ਮਾਤੜ ਦੇ ਉੱਤੇ ਕੋਈ ਜ਼ੁਲਮ ਹੋ ਗਿਆ ਫਿਰ ਚੁੱਪ ਕਰਕੇ ਸਾਰ ਦਿਓ। ਸੋ ਇਸ ਤਰ੍ਹਾਂ ਬਹੁਤ ਗਲਤ ਗੱਲ ਆ। ਪੰਜਾਬ ਦੇ ਇੱਕ ਅਜਿਹੇ ਪਿੰਡ ਦੀ ਤੁਹਾਨੂੰ ਗੱਲ ਦੱਸਦੇ ਹਾਂ ਜਿਨ੍ਹਾਂ ਨੇ ਬੜਾ ਚੰਗਾ ਕੰਮ ਕੀਤਾ, ਤੇ ਉਹ ਕੰਮ ਹੋਣਾ ਵੀ ਚਾਹੀਦਾ, ਤੇ ਉਹਦੀ ਸ਼ੁਰੂਆਤ ਇਸ ਪਿੰਡ ਨੇ ਕੀਤੀ ਹੈ। ਪਿੰਡ ਹੈ ਖੀਵਾ ਕਲਾਂ, ਮਾਨਸਾ ਜ਼ਿਲ੍ਹੇ ਦਾ ਪਿੰਡ ਹੈ। ਇਸ ਪਿੰਡ ਨੇ ਹੁਣ ਇਹ ਗੱਲ ਕਹੀ ਹੈ ਕਿ ਆਮ ਜਰਨਲ ਲੋਕਾਂ ਦੇ, ਮੈਂ ਕਿਸੇ ਜ਼ਾਤ ਦਾ ਨਾਂ ਨਹੀਂ ਲਾਂਗਾ, ਇਸ ਪਿੰਡ ਦੇ ਵਿੱਚ ਸਾਰੇ ਹੀ ਫਿਰਕਿਆਂ ਦੇ ਲੋਕ ਰਹਿੰਦੇ ਨੇ, ਸਾਰੀਆਂ ਹੀ ਜਾਤਾਂ ਦੇ, ਸਾਰੇ ਹੀ ਫਿਰਕਿਆਂ ਦੇ ਲੋਕ ਰਹਿੰਦੇ ਨੇ। ਉਹ ਜਰਨਲ ਦੇ ਤੇ SC BC ਦੇ ਜਿੰਨੇ ਵੀ ਸ਼ਮਸ਼ਾਨ ਘਾਟ ਸੀਗੇ, ਉਹਨਾਂ 4 ਸ਼ਮਸ਼ਾਨ ਘਾਟ ਸੀਗੇ, ਚਾਰਾਂ ਨੂੰ ਇਹਨਾਂ ਨੇ ਰਲਾ ਕੇ ਕਰ ਲਿਆ, ਤੇ ਜਿਹੜੀ ਥਾਂ ਸੀਗੀ ਉਹ ਖਾਲੀ ਹੋਈ, ਉੱਥੇ ਇੱਕ ਸਕੂਲ ਬਣਾਉਣਾ। ਖੀਵਾ ਕਲਾਂ ਇਹ ਜਿਹੜਾ ਪਿੰਡ ਹੈ ਮਾਨਸਾ ਜ਼ਿਲ੍ਹੇ ਦਾ, ਤੇ ਇਹਦੇ ਚਰਚੇ ਨੇ ਅੱਜ ਕੱਲ੍ਹ। ਹੁਣ ਇਹਨਾਂ ਨੇ ਕਿਹਾ ਕਿ ਅੱਜ ਪਿੰਡ ਦਾ, ਇਹ ਪੰਜਾਬ ਦਾ ਇਹ ਪਿੰਡ ਜਾਤ ਪਾਤ ਦੇ ਵਿਤਕਰੇ ਤੋਂ ਉੱਪਰ ਉੱਠ ਗਿਆ, ਤੇ ਹੁਣ ਅਸੀਂ ਇੱਥੇ 5 ਏਕੜ ਤੋਂ ਵੱਧ ਜਗ੍ਹਾ ਜਿਹੜੀ ਆ ਉਹ ਪਿੰਡ ਵਾਸੀਆਂ ਵੱਲੋਂ ਸਕੂਲ ਬਣਾਉਣ ਦੇ ਲਈ ਸਾਫ਼ ਕੀਤੀ ਜਾ ਰਹੀ ਹੈ। ਤੇ ਦੇਵ ਸਿੰਘ ਜਿਹੜੇ ਕਿ ਮੈਂਬਰ ਪੰਚਾਇਤ ਨੇ ਉਹ ਦੱਸਦੇ ਨੇ ਕਿ 300 ਸਾਲ ਪਹਿਲਾਂ ਸਾਡਾ ਪਿੰਡ ਇਹ ਵਸਿਆ ਸੀਗਾ, ਤੇ ਵੱਖ-ਵੱਖ ਜਾਤਾਂ ਤੇ ਧਰਮਾਂ ਦੇ ਲੋਕ ਇੱਥੇ ਆ ਕੇ ਵਸ ਗਏ ਸਨ। ਉਦੋਂ ਉਸ ਸਮੇਂ ਦੇ ਹਿਸਾਬ ਦੇ ਨਾਲ ਸਾਰੀਆਂ ਆਪੋ ਆਪਣੀਆਂ ਜਾਤਾਂ ਨੇ ਆਪੋ ਆਪਣੇ ਸ਼ਮਸ਼ਾਨ ਘਾਟ ਬਣਾ ਲਏ। ਜੱਟਾਂ, ਮਜ਼੍ਹਬੀ ਸਿੱਖਾਂ, ਪੰਡਤਾਂ ਤੇ ਰਵਿਦਾਸੀਆਂ ਸਿੱਖਾਂ ਨੇ ਆਪੋ ਆਪਣੇ ਜਿਹੜੇ ਆ ਉਹ ਸ਼ਮਸ਼ਾਨ ਘਾਟ ਬਣਾ ਲਏ ਸੀਗੇ। ਹੁਣ ਉਦੋਂ ਹੀ ਤੋਂ ਹੀ ਪਿੰਡ ਦੇ ਵਿੱਚ ਸਿਵਿਆਂ ਦੀ ਜਿਹੜੀ ਜਾਤ ਆਧਾਰਿਤ ਪ੍ਰਥਾ ਬਣ ਗਈ ਸੀ ਕਹਿੰਦੇ। ਪਰ ਅਸੀਂ ਇਹ ਫੈਸਲਾ ਕੀਤਾ ਕਿ ਸਾਡੇ ਸਕੂਲ ਪਿੰਡ ਦੀਆਂ ਬੱਚੀਆਂ ਨੂੰ ਹਾਈ ਐਜੂਕੇਸ਼ਨ ਵਾਸਤੇ, ਹਾਇਰ ਐਜੂਕੇਸ਼ਨ ਵਾਸਤੇ, ਉੱਚ ਸਿੱਖਿਆ ਵਾਸਤੇ, ਤੇ ਨਾਲ ਹੀ ਸੀਨੀਅਰ ਸੈਕੰਡਰੀ ਵਾਸਤੇ ਉਹ ਜਾਣਾ ਪੈਂਦਾ ਦੂਜੇ ਪਿੰਡਾਂ ਵੱਲ।
ਤਾਂ ਉਹਨਾਂ ਨੂੰ ਜਾਣਾ ਨਾ ਪਵੇ। ਇਸ ਕਰਕੇ ਅਸੀਂ ਸਾਰੇ ਜਿਹੜੇ ਸ਼ਮਸ਼ਾਨ ਘਾਟ ਆ ਉਹਨਾਂ ਨੂੰ ਇੱਕ ਕਰਨ ਜਾ ਰਹੇ ਹਾਂ। 9ਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਹ। ਦੱਸਿਆ ਜਾਂਦਾ ਹੈ ਕਿ ਜਿਹੜਾ ਹਾਈ ਸਕੂਲ ਤਾਂ ਇੱਥੇ ਚੱਲ ਹੀ ਰਿਹਾ, ਤੇ ਭਿੱਖੀ ਦੇ ਸਕੂਲ ਦੇ ਵਿੱਚ ਜਿਹੜਾ ਕਿ ਨੇੜੇ ਹੀ ਪੈਂਦਾ ਕਸਬਾ ਇੱਕ, ਉੱਥੇ ਦਾਖਲਾ ਲੈਣ ਜਾਣਾ ਪੈਂਦਾ। ਤੇ ਹੁਣ ਉਹਨਾਂ ਨੇ ਦੱਸਦੇ ਆ ਕਿ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ ਵੀ ਹੈ, ਤੇ ਗੁਰਦੁਆਰਾ ਵੀ ਬਣਿਆ ਹੋਇਆ। ਤੇ ਉਹ ਕਹਿੰਦੇ ਕਿ ਹੁਣ ਅਸੀਂ ਸਾਰੇ ਪਿੰਡ ਨੇ ਰਲ ਕੇ ਫੈਸਲਾ ਕੀਤਾ ਹੈ ਕਿ ਸਾਰੀਆਂ ਜਿੰਨੀਆਂ ਵੀ ਸ਼ਮਸ਼ਾਨ ਘਾਟਾਂ ਨੇ ਉਹਨਾਂ ਨੂੰ ਚੱਕ ਦਿਓ, ਤੇ ਇੱਕ ਸ਼ਮਸ਼ਾਨ ਘਾਟ ਹੋਣੀ ਚਾਹੀਦੀ ਹੈ। ਤੇ ਇਹਦੇ ਨਾਲ ਹਾਇਰ ਜਿਹੜਾ ਐਜੂਕੇਸ਼ਨ ਵਾਸਤੇ, ਸੀਨੀਅਰ ਸੈਕੰਡਰੀ ਸਕੂਲ ਵਾਸਤੇ ਇਹਨਾਂ ਨੇ 5 ਕਿੱਲੇ ਪੈਲੀ ਆ ਉਹ ਖਾਲੀ ਕਰ ਲਈ ਹੈ। ਸੋ ਇਹ ਇਹੋ ਜਿਹੇ ਜਿਹੜੇ ਉਪਰਾਲੇ ਨੇ ਸਾਡੇ ਪੰਜਾਬ ਦੇ ਵਿੱਚ ਸਮਾਜਿਕ ਪੱਧਰ ਤੇ ਸਮੱਝਤਾ ਦੇ ਰੂਪ ਦੇ ਵਿੱਚ ਉਹ ਹੋਣੇ ਚਾਹੀਦੇ ਨੇ। ਤੇ ਜਿਵੇਂ ਹੀ ਉਹ ਕਹਿੰਦੇ ਕਿ ਇੱਕ ਸ਼ਮਸ਼ਾਨ ਘਾਟ ਬਣਾਉਣ ਦਾ ਮਤਾ ਅਸੀਂ ਪਾਸ ਕੀਤਾ, ਬੋਰਡਾਂ ਥੱਲੇ ਖੜ ਕੇ ਹਰ ਫਿਰਕੇ ਦੇ ਮੋਹਤਬਾਰ ਬੰਦਿਆਂ ਨੂੰ ਲੈ ਕੇ ਅਸੀਂ ਇਹ ਗੱਲ ਤੇ ਆਏ, ਫੈਸਲਾ ਕੀਤਾ। ਤੇ ਉਸ ਤੋਂ ਬਾਅਦ ਸਾਰੇ ਜਿਹੜੇ ਲੋਕ ਆ ਵਹੀਰਾਂ ਘੱਤ ਕੇ ਸ਼ਮਸ਼ਾਨ ਘਾਟਾਂ ਵਾਲੀਆਂ ਥਾਵਾਂ ਤੇ ਪਹੁੰਚ ਗਏ, ਤੇ ਸਾਰੇ ਸਿਵੇ ਉਹਨਾਂ ਨੇ ਢਾਹ ਦਿੱਤੇ। ਤੇ ਹੁਣ ਇੱਕ ਥਾਂ ਤੇ ਸ਼ਮਸ਼ਾਨ ਘਾਟ ਹੋਊਗਾ, ਤੇ ਜਿਹੜੀ 4-5 ਕਿੱਲੇ 4-5 ਏਕੜ ਪੈਲੀ ਖਾਲੀ ਹੋਈ ਹੈ, ਜ਼ਮੀਨ ਖਾਲੀ ਹੋਈ ਹੈ, ਉੱਥੇ ਇੱਕ ਆਲੀਸ਼ਾਨ ਜਿਹੜਾ ਵਧੀਆ ਅੱਜ ਕੱਲ੍ਹ ਦਾ ਨਿਵੇਕਲੀ ਕਿਸਮ ਦਾ ਜਾਂ ਆਧੁਨਿਕ ਕਿਸਮ ਦਾ ਸਕੂਲ ਆ ਉਹ ਬਣੂਗਾ, ਜਿਹਦੇ 'ਚ ਲੋਕਾਂ ਦੀਆਂ ਬੱਚੀਆਂ ਨੂੰ, ਧੀਆਂ ਨੂੰ, ਪੁੱਤਾਂ ਨੂੰ ਗਰਮੀ ਦੇ ਵਿੱਚ, ਠੰਡਾਂ ਦੇ ਵਿੱਚ ਸਾਈਕਲਾਂ ਤੇ ਚੜ੍ਹ ਕੇ ਦੂਰ ਨਾ ਜਾਣਾ ਪਊਗਾ, ਪਿੰਡ ਦੇ ਵਿੱਚ ਹੀ ਪੜ੍ਹ ਸਕਣਗੇ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।